ਇੱਕ ਫੋਰਨ ਗਵਰਨਮੈਂਟ ਜਿਹੜੀ ਹੈ ਉਹ ਉੱਥੇ ਜਿਹੜਾ ਇੱਕ ਅਥੋਰੀਟੇਰੀਅਨ ਤਾਨਾਸ਼ਾਹੀ ਰਾਜ ਹੈ ਉਸ ਦੇ ਕ੍ਰਿਟਿਕਸ ਨੂੰ ਚੁੱਪ ਕਰਾਉਣ ਲਈ ਅਮਰੀਕਾ ਦੇ ਵਿੱਚ ਸੀਕ੍ਰੇਟ ਵਾਰ ਕਰ ਰਹੀ ਹੈ ਔਰ ਇਸ ਦੇ ਵਿੱਚ ਉਹ ਕਾਮਯਾਬ ਹੋ ਰਹੇ ਨੇ। ਜੀ ਕੀ ਤੁਹਾਡੀਆਂ ਤਿੰਨ ਪ੍ਰਾਇੋਰਟੀਜ਼ ਨੇ? ਚਾਈਨਾ ਸੋ ਮਤਲਬ ਇਹ ਹੈ ਕਿ ਇਹਦੇ ਥੱਲੇ ਉਹ ਬਿਲਕੁਲ ਇਗਨੋਰ ਕਰਨ ਤੇ ਆ ਗਏ ਨੇ ਕਿ ਜੋ ਮਰਜ਼ੀ ਤੁਸੀਂ ਇੱਥੇ ਆ ਕੇ ਕਰ ਲਓ, ਇਹਨਾਂ ਨੇ ਜਿਹੜਾ ਕੁਛ ਨਹੀਂ ਕਰਨਾ। ਇਹ ਜੋ ਚੱਲ ਰਿਹਾ ਹੈ ਅੱਜ ਨਹੀਂ ਸ਼ੁਰੂ ਹੋਇਆ, ਇਹ ਜਦੋਂ ਦਾ 2014 ਦਾ ਮੋਦੀ ਪਾਵਰ 'ਚ ਆਇਆ ਇਸ ਨੇ ਇਸ ਕਿਸਮ ਦਾ ਸ਼ੁਰੂ ਕੀਤਾ ਹੈ। ਬਾਈਡਨ ਐਡਮਿਨਿਸਟ੍ਰੇਸ਼ਨ ਬਹੁਤਾ ਵੇਟ ਉਹਦੇ 'ਤੇ ਨਹੀਂ ਪਾ ਰਿਹਾ। Judging New Delhi too important is the fight against China. The US government has adopted its own unstated policy of avoiding fights with India over human rights and democracy. India has concluded it has a green light to threaten American citizens and conduct violent influence operations on American soil with impunity, and Modi is all but openly bragging about it. Several sources said fears of assassination have increased in the Indian diaspora, especially among Sikhs. Both the Canadian and American targets were pro-Khalistan activists. The Justice Department indictment suggested that there may have been more Sikh Americans in India's crosshairs. If Sikhs are not safe on American soil, where are we actually safe to express our views? ਇੱਕ ਪਾਸੇ ਤੁਸੀਂ ਸਟ੍ਰੈਟੇਜਿਕ ਔਰ ਡਿਫੈਂਸ ਪਾਰਟਨਰਸ਼ਿਪ ਕਰ ਰਹੇ ਹੋ, ਪਰ ਇਹ ਜਿਹੜੀ ਹੈ ਇੰਡੀਆ ਦੇ ਵਿੱਚ ਤਾਂ ਡੈਮੋਕ੍ਰੇਸੀ ਉੱਡ ਰਹੀ ਹੈ, ਅਥੋਰੀਟੇਰੀਅਨ ਰੂਲ ਹੋ ਰਿਹਾ। ਡਜ਼ਨਟ ਮੋਦੀਜ਼ ਆਟੋਕ੍ਰੈਟਿਕ ਬਿਹੇਵੀਅਰ ਕਾਲ ਹਿਜ਼ ਰਿਲਾਇਬਿਲਿਟੀ ਐਜ਼ ਏ ਸਟ੍ਰੈਟੇਜਿਕ ਪਾਰਟਨਰ ਇਨਟੂ ਕੁਐਸਚਨ? ਹੁਣ ਲੱਗਦਾ ਵੀ ਠੀਕ ਹੈ, ਐਜ਼ ਲੌਂਗ ਐਜ਼ ਸਾਡੇ ਪਰਪਸ ਸਰਵ ਕਰਦਾ, ਮਾਰੀ ਜਾਓ, ਉੱਥੇ ਲੋਕਾਂ ਨੂੰ ਕੀ ਫਰਕ ਪੈਂਦਾ, ਇੱਥੇ ਵੀ ਆ ਕੇ ਮਾਰ ਦਿਓ ਭਾਵੇਂ। ਅੱਛਾ। ਇਟ ਹੈਜ਼ ਡਿਸਾਈਡਡ ਦੈਟ ਅਮਰੀਕਨ ਲਿਵਰੇਜ ਔਨ ਦਾ ਇਸ਼ੂ ਇਜ਼ ਲਿਮਿਟਡ and that securing India's help against China is more important than condemning Modi. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ। ਆਦਾਬ ਬਰਜ਼ ਮਹਾਂ ਤੁਹਾਡੀ ਹੋਸਟ ਅਨਿਲ ਮੁਖਤਨਾ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੇ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਤੋਂ ਉੱਪਰ ਉਹਨਾਂ ਕੋਲੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 23 ਮਈ 2024 ਨੂੰ ਜੇਠ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਤੋਂ JS ਗਰੇਵਾਲ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਾਏ ਰਾਹ ਤੇ ਚੱਲੀਏ, ਮੈਜ਼ ਰਸਮਾਂ ਤੱਕ ਸੀਮਤ ਨਾ ਰਹੀਏ। ਮੋਦੀ ਦੇਖ ਲਓ ਕੀ ਬਿਆਨਬਾਜ਼ੀ ਕਰ ਰਿਹਾ ਹੈ ਪੰਜਾਬ ਵਿੱਚ ਆ ਕੇ, ਔਰ ਅਜਿਹੇ ਮੱਕਾਰਾਂ ਨੂੰ ਠੱਲ ਪਾਉਣੀ ਸੌਖੀ ਨਹੀਂ ਹੈ। ਇਹ ਲੋਕ ਆਪਣੀ ਮਾਂ ਤੱਕ ਨੂੰ ਵੇਚ ਕੇ ਖਾ ਜਾਣ। ਅਸੀਂ ਧਾਰਮਿਕ ਧਰਾਤਲ ਤੇ ਖਲੋ ਕੇ ਹੀ ਇਹਨਾਂ ਦਾ ਸਾਹਮਣਾ ਕਰ ਸਕਦੇ ਹਾਂ, ਨਹੀਂ ਤਾਂ ਅਸੀਂ ਗੱਲਾਂ ਅਤੇ ਵਿਰੋਧ ਪ੍ਰਦਰਸ਼ਨਾਂ ਤੱਕ ਹੀ ਸੀਮਤ ਰਹਿ ਜਾਵਾਂਗੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ JS ਗਰੇਵਾਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਮੋਦੀ ਰਜੀਮ ਕਿਵੇਂ ਅਮਰੀਕਾ ਦੀ ਧਰਤੀ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਕ੍ਰਾਈਮ ਹੈ ਉਹ ਕਰ ਰਿਹਾ ਔਰ ਇਸ ਬਾਬਤ ਹੁਣ ਅਮਰੀਕਨ ਮੀਡੀਆ ਖੁੱਲ੍ਹ ਕੇ ਲਿਖਣ ਲੱਗ ਪਿਆ
ਔਰ ਬੀਤੇ ਕੱਲ ਵੌਕਸ ਨਾਂ ਦੀ ਇੱਕ ਪ੍ਰਮੁੱਖ ਪਬਲੀਕੇਸ਼ਨ ਨੇ ਭਾਰਤੀ ਰਜੀਮ ਵੱਲੋਂ ਅਮਰੀਕਨ ਸ਼ਹਿਰੀਆਂ ਤੇ ਕੀਤੇ ਜਾ ਰਹੇ ਹਮਲੇ ਅਤੇ ਹਰਾਸਮੈਂਟ ਸੰਬੰਧੀ 26 ਸਫ਼ਿਆਂ ਦੀ ਜਿਹੜੀ ਹੈ ਸਟੋਰੀ ਕੀਤੀ ਹੈ, ਔਰ ਜਿਸ ਵਿੱਚ ਕਸ਼ਮੀਰੀ ਅਤੇ ਸਿੱਖ ਪੱਤਰਕਾਰਾਂ ਅਤੇ ਜਿਹੜੇ ਥਿੰਕ ਟੈਂਕਾਂ ਅਤੇ ਜਿਹੜੇ ਪ੍ਰੋਫੈਸਰਾਂ ਨਾਲ ਕੀਤੇ ਜਾ ਰਹੇ ਵਰਤਾਰੇ ਸੰਬੰਧੀ ਜਿਹੜੇ ਵੇਰਵੇ ਨਾਲ ਚਰਚਾ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਬਾਰੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰ JS ਗਰੇਵਾਲ ਜਿਹੜੇ ਕੈਲਗਰੀ ਬੇਸਡ ਨੇ ਜੀ ਕੈਨੇਡਾ 'ਚ, ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ, ਉਹ ਲੰਮੇ ਸਮੇਂ ਤੋਂ TV 84 ਦੇ ਖੈਰ ਖਵਾਹ ਨੇ, ਲਗਾਤਾਰ ਸਪੋਰਟ ਕਰਦੇ ਨੇ ਔਰ ਉਹਨਾਂ ਦਾ ਕਹਿਣਾ ਫੋਕਸਡ ਹੈ ਕਿਉਂਕਿ ਬਹੁਤ ਵਾਰ ਤੁਸੀਂ 36 ਕਿਸੇ ਬਿਮਾਰੀ ਦੇ ਲੱਛਣ ਗਿਣਾ ਦਿਓ, ਪਰ ਜੇ ਤੁਸੀਂ ਉਸ ਬਿਮਾਰੀ ਦਾ ਨਾਂ ਨਹੀਂ ਲੈਂਦੇ ਤੇ ਉਹ ਤੁਸੀਂ ਲੱਛਣਾਂ ਨੂੰ ਹੀ ਟ੍ਰੀਟ ਕਰਦੇ ਹੋ ਜਾਂ ਸਿੰਪਟਮਸ ਨੂੰ ਹੀ ਟ੍ਰੀਟ ਕਰਦੇ ਹੋ। ਸੋ ਸ਼ੁਰੂ ਤੋਂ ਹੀ ਗਰੇਵਾਲ ਸਾਹਿਬ ਦੀ ਇਹ ਪਹੁੰਚ ਬਿਲਕੁਲ ਸਪਸ਼ਟ ਹੈ ਕਿ ਜਦੋਂ ਤੱਕ ਅਸੀਂ ਮੂਲ ਰੂਪ 'ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਸਿੱਖਿਆਵਾਂ ਔਰ ਸਿੱਖੀ ਕਦਰਾਂ ਕੀਮਤਾਂ ਨਾਲ ਨਹੀਂ ਜੁੜਦੇ, ਉਦੋਂ ਤੱਕ ਸਾਡਾ ਕੋਈ ਵੀ ਮਸਲਾ ਹੱਲ ਨਹੀਂ ਹੋ ਸਕਦਾ। ਕਿਉਂਕਿ ਜਿਉਂ ਹੀ ਅਸੀਂ ਗੁਰੂ ਨਾਲੋਂ ਟੁੱਟਦੇ ਹਾਂ, ਗੁਰੂ ਗ੍ਰੰਥ ਸਾਹਿਬ ਨਾਲੋਂ, ਫਿਰ ਉਹ ਸਰਕਾਰੀ ਨਿਜ਼ਾਮ ਦੇ ਖੜੇ ਕੀਤੇ ਹੋਏ ਜਾਲੀ ਕਿਸਮ ਦੇ ਬਾਬੇ ਹੋਣ ਜਾਂ ਦੂਸਰਾ ਕਰਮਕਾਂਡ ਹੋਏ, ਸਭ ਤੋਂ ਪਹਿਲਾਂ ਤਾਂ ਸਾਨੂੰ ਉਹ ਢਾਂਦਾ ਹੈ। ਔਰ ਅੱਜ ਹੀ ਬੀਬੀ ਜੀ ਵਾਸ਼ਿੰਗਟਨ DC ਵਕੀਲ ਨੇ, ਤਾਂ ਉਹਨਾਂ ਦੇ ਨਾਲ ਕਿਸੇ ਮੁੱਦੇ ਤੇ ਗੱਲ ਹੋ ਰਹੀ ਸੀ ਤੇ ਉਹਨਾਂ ਨੇ ਇੱਕ ਬੜੇ ਪ੍ਰਮੁੱਖ ਜਿਹੜੇ ਸਿੱਖੀ ਦੇ ਪ੍ਰਚਾਰਕ ਨੇ ਉਹਨਾਂ ਦੇ ਹਵਾਲੇ ਨਾਲ ਕਿਹਾ ਕਿ ਜੀ ਉਹਨਾਂ ਨਾਲ ਗੱਲ ਹੋ ਰਹੀ ਸੀ, ਉਹ ਕਹਿਣ ਲੱਗੇ ਕਿ ਖਾਲਿਸਤਾਨ ਬਹੁਤ ਜ਼ਰੂਰੀ ਹੈ, ਇਹਦੇ ਬਿਨਾਂ ਸਿੱਖ ਬਚਦੇ ਨਹੀਂ। ਪਰ ਸਭ ਤੋਂ ਪਹਿਲਾਂ ਖਾਲਿਸਤਾਨ ਬਣਾਉਣ ਦੀ ਗੱਲ ਘਰ ਤੋਂ ਸ਼ੁਰੂ ਕਰੀਏ। ਘਰ ਚੋਂ ਜਿਹੜਾ ਬ੍ਰਾਹਮਣਵਾਦੀ ਔਰ ਹਿੰਦੂਤਵੀ ਜੋ ਕਰਮਕਾਂਡ ਅਸੀਂ ਵਿੱਚ ਵਾੜਿਆ ਹੋਇਆ ਹੈ, ਇਸ ਨੂੰ ਕੱਢੀਏ। ਹਰ ਸਿੱਖ ਦਾ ਘਰ ਪਹਿਲਾਂ ਖਾਲਿਸਤਾਨ ਹੋਏ। ਸੋ ਇਹ ਬੜੀ ਕੀਮਤੀ ਗੱਲ ਹੈ ਕਿਉਂਕਿ ਇਹ ਅਸੀਂ ਇਸ ਥਾਟ ਨਾਲੋਂ ਵੱਖਰੀ ਸੁਰ ਦੇ ਨਾਲ ਗੱਲ ਕਰ ਰਹੇ ਹਾਂ, ਜਿਹਦੇ 'ਚ ਜਿਹੜੇ ਲੋਕ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਲਈ ਇਹ ਕਹਿਣਗੇ ਜੀ ਖਾਲਸੇ ਬਣ ਜਾਓ, ਖਾਲਿਸਤਾਨ ਆਪੇ ਬਣ ਜਾਏਗਾ। ਇਹ ਹੈ ਕਿ ਵੀ ਤੁਸੀਂ ਪਹਿਲਾਂ ਆਪਣੀ ਇਮੀਡੀਏਟ ਫੈਮਲੀਜ਼ ਦੇ ਵਿੱਚ ਦੇਖੋ, ਆਪਣੇ ਰਹਿਣ ਸਹਿਣ 'ਚ ਦੇਖੋ, ਆਪਣੀ ਜੀਵਨ ਜਾਚ 'ਚ ਦੇਖੋ ਕਿ ਕਿਸ ਕਦਰ ਅਸੀਂ ਮੰਗਲ ਸ਼ਨੀਚਰ ਦਾ ਸ਼ਿਕਾਰ ਹੋਏ ਹਾਂ, ਕਿਸ ਕਦਰ ਨਾ ਚਾਹੁੰਦੇ ਹੋਏ ਵੀ ਇਸ ਕਿਸਮ ਦਾ ਵਰਤਾਰਾ ਘਰਾਂ ਦੇ ਵਿੱਚ ਹੁੰਦਾ ਹੈ। ਔਰ ਉਹ ਤੁਹਾਨੂੰ ਖਾਸ ਮੌਕਿਆਂ 'ਤੇ, ਜਦੋਂ ਪਰਿਵਾਰਕ ਵਿਆਹ ਸ਼ਾਦੀਆਂ ਦੇ ਮੁੱਦੇ 'ਤੇ, ਜਿਵੇਂ ਜਦੋਂ ਅਸੀਂ ਗੱਲ ਕੀਤੀ 2-3 ਦਿਨ ਪਹਿਲੇ ਕਿ ਭਾਈ ਉਹ ਆਨੰਦ ਕਾਰਜ ਤੱਕ ਦਾ ਪਾਰਟ ਤਾਂ ਜਿਹੜਾ ਉਹ ਨਜ਼ਰ ਆ ਰਿਹਾ ਹੁੰਦਾ ਵੀ ਚਲੋ ਗੁਰਮਤਿ ਅਨੁਸਾਰ ਹੈ, ਉਹਦੇ 'ਚ ਵੀ ਬਹੁਤ ਕੁਛ ਐਸਾ ਚੱਲ ਰਿਹਾ ਹੁੰਦਾ। ਕਈ ਵਾਰ ਤਾਂ ਇਹ ਹੁੰਦਾ ਕਿ ਵੀ ਤੁਹਾਨੂੰ ਇਹ ਮਹਿਸੂਸ ਹੋ ਰਿਹਾ ਹੁੰਦਾ ਕਿ ਵੀ ਇਹ ਸਾਰੀ ਡੈਕੋਰੇਸ਼ਨ ਗੁਰਦੁਆਰਾ ਸਾਹਿਬ ਦੀ ਗੁਰੂ ਦੇ ਲਈ ਨਹੀਂ ਹੈ, ਇਹ ਤਾਂ ਜੋੜੀ ਦੇ ਕੱਪੜਿਆਂ ਦੇ ਨਾਲ ਹੀ ਮੈਚ ਕਰਨ ਦੇ ਨਾਂ ਥੱਲੇ ਆ। ਸੋ ਉਹ ਵੀ ਇੱਕ ਵੱਖਰਾ ਵਿਸ਼ਾ ਹੈ। ਔਰ ਜਦੋਂ ਅਸੀਂ ਇਸ ਮੁੱਦੇ 'ਤੇ ਗੱਲ ਕੀਤੀ ਕਿ ਵੀ ਕਿਵੇਂ ਹਫਤਾ 2-2 ਹਫਤੇ ਜਿਸ ਕਿਸਮ ਦੀਆਂ ਰਸਮਾਂ ਦੇ ਨਾਂ ਥੱਲੇ ਅਸੀਂ ਬਿਲਕੁਲ ਜਿਹੜਾ ਉਹ ਨਹਾਉਣ ਕਰਾਉਣ ਤੱਕ ਜਾਂਦੇ ਆ, ਫਾਈਨੈਂਸ਼ੀਅਲੀ ਵੀ, ਔਰ ਸਿੱਖੀ ਕਦਰਾਂ ਕੀਮਤਾਂ ਦਾ ਜਲੂਸ ਕੱਢ ਰਹੇ ਹੁੰਦੇ ਆ। ਸਾਡੇ ਵੀਰ ਜਿਹੜੇ ਐਲਬਰਟਾ 'ਚ ਨੇ ਔਰ ਸਾਡੇ ਨਾਲ ਉਹ ਜੁੜੇ ਹੁੰਦੇ ਨੇ, ਉਹਨਾਂ ਨੇ ਹਮੇਸ਼ਾ ਉਹ ਕਹਿੰਦੇ ਨੇ ਕਿ ਜਦੋਂ ਢਹਿੰਦੀ ਕਲਾ ਵੱਲ ਮਨ ਜਾਏ ਜਾਂ ਉਦਾਸ ਹੋਈਏ ਤੇ ਅਸੀਂ ਸੱਚੋ ਸੱਚ ਦੇਖ ਲੈਂਦੇ ਹਾਂ, ਫਿਰ ਚੜ੍ਹਦੀ ਕਲਾ 'ਚ ਆ ਜਾਂਦੇ ਹਾਂ। ਉਹਨਾਂ ਨੇ ਮੈਨੂੰ ਕਿਹਾ ਕਿ ਵੀ ਤੁਸੀਂ ਇਸ ਦੇ ਉੱਤੇ ਹੋਰ ਵੀ ਗੱਲ ਕਰੋ ਕਿ ਵੀ ਇਹ ਇੱਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਕਿ ਵੀ ਈਵਨ ਜਿਹੜੇ ਸਿੰਘ ਖਾਲਸਾਈ ਬਾਣੇ 'ਚ ਔਰ ਪੂਰੇ ਅੰਮ੍ਰਿਤਧਾਰੀ ਨੇ, ਉਹਨਾਂ ਨੂੰ ਵੀ ਇਹ ਡਿਫਿਕਲਟੀਜ਼ ਪੇਸ਼ ਆ ਰਹੀਆਂ ਕਿ ਜਿਹੜੇ ਤਾਂ ਬਹੁਤ ਸਖਤੀ ਦੇ ਨਾਲ ਇਸ ਗੱਲ ਤੇ ਹੀ ਅੜ ਜਾਂਦੇ ਨੇ ਕਿ ਭਾਈ ਆਨੰਦ ਕਾਰਜ ਦਾ ਮਤਲਬ ਆਨੰਦ ਕਾਰਜ ਹੈ, ਉਸ ਤੋਂ ਬਿਯੋਂਡ ਕੁਝ ਨਹੀਂ। ਇਹ ਮੈਰਿਜ ਪੈਲੇਸਿਸ ਔਰ ਦੂਸਰੇ ਤੀਸਰੇ ਨੱਚਣ ਗਾਣ ਦੇ ਨਾਂ ਥੱਲੇ ਜੋ ਲੱਚਰਪੁਣਾ ਵਿੱਚ ਵੜਦਾ ਜਾ ਰਿਹਾ। ਪਰ ਉਹਨਾਂ ਨੇ ਕਿਹਾ ਵੀ ਇਹ ਇਸ਼ੂ ਨੇ ਜਿਸ ਦੇ ਉੱਤੇ ਕੋਈ ਗੱਲ ਨਹੀਂ ਕਰਦਾ, ਇਹਦੇ ਉੱਤੇ ਗੱਲ ਕਰਨ ਦੀ ਲੋੜ ਹੈ। ਸੋ ਜਿਵੇਂ ਗਰੇਵਾਲ ਸਾਹਿਬ ਨੇ ਕਿਹਾ ਵੀ ਜੇ ਅਸੀਂ ਧੁਰੇ ਨਾਲ ਜੁੜੇ ਹੋਏ ਹਾਂ ਧਾਰਮਿਕ ਤੌਰ 'ਤੇ, ਤਾਂ ਫਿਰ ਹੀ ਇਹਨਾਂ ਦੇ ਅਦਰਵਾਈਜ਼ ਤੁਸੀਂ ਇਹਨਾਂ ਦੀਆਂ ਮਕਾਰੀਆਂ ਦੇਖੋ। ਅਸੀਂ ਜ਼ਿਕਰ ਕਰਾਂਗੇ ਜਿਵੇਂ ਉਹਨਾਂ ਨੇ ਜ਼ਿਕਰ ਕੀਤਾ ਨਰਿੰਦਰ ਮੋਦੀ ਨੇ ਆਪਣਾ ਪਹਿਲਾ ਚੋਣ ਦੌਰਾ ਜਿਹੜਾ ਪੰਜਾਬ ਦੇ ਵਿੱਚ ਕੀਤਾ, ਪਟਿਆਲੇ ਦੀ ਸਟੇਜ ਤੋਂ ਉਹਨੇ ਐਡਰੈਸ ਕੀਤਾ। ਨਾਲ ਉਹ ਜਿਹੜੇ 5 ਹਲਕਿਆਂ ਦੇ ਬੰਧੂਆ ਮਜ਼ਦੂਰਾਂ ਵਰਗੇ MP ਜਿਨ੍ਹਾਂ 'ਚ ਪਰਨੀਤ ਕੌਰ, ਬੇਸ਼ਰਮ ਇਹ ਸਾਰਾ ਪਟਿਆਲਾ ਘਰਾਨਾ ਇਹ ਅਰਦਲੀ ਬਣ ਕੇ ਖੜੇ ਨੇ ਤੇ ਉਹ ਤੁਸੀਂ ਮਕਾਰੀ ਡਰਾਮੇਬਾਜ਼ੀ ਦੇਖੋ। ਪੱਗ ਉਹਨੇ ਬੰਨੀ ਹੋਈ ਹੈ ਕੇਸਰੀ ਔਰ
ਉਹ ਬੜਾ ਇਵੇਂ ਗੱਲਾਂ ਕਰ ਰਿਹਾ ਜਿਵੇਂ ਉਹਦੇ ਤੋਂ ਵੱਡਾ ਕੋਈ ਸਿੱਖਾਂ ਦਾ ਦੋਸਤ ਨਾ ਹੋਏ। ਉਹਨਾਂ ਨੇ ਠੀਕ ਕਿਹਾ ਵੀ ਇਸ ਕਿਸਮ ਦੇ ਮਕਾਰਾਂ ਦੇ ਨਾਲ ਸਾਡਾ ਵਾਹ ਹੈ। ਹੁਣ ਇੱਕ ਪਾਸੇ ਉਹ ਪਟਿਆਲੇ ਦੀ ਸਟੇਜ ਤੇ ਖਲੋ ਕੇ ਜਾਂ ਆਉਣ ਵਾਲੇ ਦਿਨਾਂ 'ਚ ਜਦੋਂ ਤੱਕ 1 ਜੂਨ ਨੂੰ ਵੋਟਾਂ ਨਹੀਂ ਪੈ ਜਾਂਦੀਆਂ ਉਹਨੇ ਹੋਰ ਥਾਵਾਂ ਤੇ ਵੀ ਚੋਣ ਜਲਸੇ ਕਰਨੇ ਨੇ। ਉਹ ਇਵੇਂ ਪ੍ਰੈਜ਼ੈਂਟ ਕਰ ਰਿਹਾ ਕਿ ਵੀ ਪਿਛਲੇ 77 ਸਾਲਾਂ ਦੇ ਭਾਰਤੀ ਰਾਜ ਦੇ ਵਿੱਚ ਉਹਦੇ ਤੋਂ ਵੱਡਾ ਕੋਈ ਸਿੱਖਾਂ ਦਾ ਦੋਸਤ ਜਾਂ ਹਮਦਰਦ ਹੈ ਹੀ ਨਹੀਂ। ਉਹਨੇ ਜਿੰਨੇ ਕੰਮ ਸਿੱਖਾਂ ਲਈ ਕੀਤੇ, ਉਹ ਬਾਲ ਦਿਵਸ ਦਾ ਹਵਾਲਾ ਦੇ ਰਿਹਾ, ਉਹ ਕਰਤਾਰਪੁਰ ਦੇ ਲਾਂਘੇ ਦਾ ਹਵਾਲਾ ਦੇ ਰਿਹਾ, ਉਹ ਆਪਣੇ ਆਪ ਨੂੰ ਕਿ ਜੀ ਮੈਂ ਤਾਂ ਹਾਂ ਹੀ ਤੁਹਾਡੇ ਚੋਂ, ਦੇਖੋ ਇੱਕ ਪਿਆਰਾ ਵੀ ਦੁਆਰਕਾ ਤੋਂ ਗੁਜਰਾਤ ਤੋਂ ਆਇਆ ਸੀ, ਮੈਂ ਤਾਂ ਤੁਹਾਡਾ ਹੀ ਬਲੱਡ ਹੈ ਔਰ ਇਹ ਹੁਣ ਤੁਸੀਂ ਇੱਕ ਪਾਸੇ ਔਰ ਉਹਨੂੰ ਜਿਹੜੇ ਚੀਅਰ ਕਰਨ ਵਾਲੇ ਜਾਂ ਉਸ ਕਿਸਮ ਦੇ ਬਿਲਕੁਲ ਬੇਜ਼ਮੀਰੇ ਲੋਕ ਨੇ ਤੁਸੀਂ ਉਹਨਾਂ ਦਾ ਵਰਤਾਰਾ ਦੇਖੋ। ਤੇ ਦੂਸਰੇ ਪਾਸੇ ਦੇਖੋ ਕਿ ਵੀ ਇਸੇ ਹਕੂਮਤ ਦੀਆਂ ਟੀਮਾਂ ਕਿਲਿੰਗ ਗੈਂਗਸ ਜਿਹੜੀਆਂ ਨੇ ਉਹ ਦੁਨੀਆ ਭਰ 'ਚ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਡਿਸਪੈਚ ਕੀਤੀਆਂ ਹੋਈਆਂ ਨੇ। ਕੀ ਕੁਛ ਵਾਪਰ ਰਿਹਾ ਔਰ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ABC CBC ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਕਿਵੇਂ ਡੀਟੇਲ ਸਟੋਰੀ ਕੀਤੀ ਹੈ ਕਿ ਈਵਨ ਰਿਪੁਦਮਨ ਸਿੰਘ ਮਲਕ ਉਹਨਾਂ ਦੇ ਬੇਟੇ ਨੂੰ ਵੀ ਜਿਹੜੀ ਆ ਉਹ ਰੈੱਡ ਅਲਰਟ ਉਹਨਾਂ ਨੇ ਦੇ ਦਿੱਤਾ ਹੈ ਔਰ ਉਸੇ ਸਟੋਰੀ ਦਾ ਹਿੱਸਾ ਸੀ ਕਿ ਵੀ ਈਵਨ RCMP ਇਸ ਗੱਲ ਤੇ ਪ੍ਰੋਬ ਕਰ ਰਹੀ ਹੈ ਕਿ ਵੀ ਉਹ ਮਲਕ ਦਾ ਵੀ ਜਿਹੜਾ ਮਰਡਰ ਹੈ ਉਸ ਦੇ ਬਿਹਾਈਂਡ ਵੀ ਇੰਡੀਆ ਹੋ ਸਕਦਾ। ਸੋ ਗੱਲ ਇਕੱਲੀ ਇਹ ਨਹੀਂ ਹੈ ਕਿ ਵੀ ਜਿਹੜੇ ਖਾਲਿਸਤਾਨ ਦੀ ਗੱਲ ਦੇ ਲਈ ਤੁਰੇ ਹੋਏ ਨੇ ਉਹ ਉਹਨਾਂ ਦੇ ਨਿਸ਼ਾਨੇ ਜਾਂ ਟਾਰਗੇਟ ਤੇ ਨੇ। ਜਿਹੜੇ ਇਹਨਾਂ ਦੇ ਗੋਲੇ ਬਣ ਕੇ ਪੈਰਾਂ 'ਚ ਲਿਟ ਕੇ ਜਿਹੜੇ ਨੇ ਉਹਨਾਂ ਦੇ ਜਿਹੜੇ ਨੇ ਬਿਲਕੁਲ ਦਾਸ ਬਣੇ ਹੋਏ ਨੇ ਔਰ ਰਿਪੁਦਮਨ ਸਿੰਘ ਮਲਕ ਵਰਗੇ ਕਰੈਕਟਰ ਉਹ ਵੀ ਐਲੀਮੀਨੇਟ ਕੀਤੇ ਜਾ ਰਹੇ ਨੇ। ਔਰ ਜੇ ਫਿਰ ਵੀ ਅਸੀਂ ਇਸ ਗੱਲ ਨੂੰ ਨਾ ਸਮਝਾਂਗੇ ਔਰ ਇਹਨਾਂ ਦੇ ਇੱਕ ਜਾਂ ਦੂਜੇ ਜਾਲ ਦੇ ਵਿੱਚ ਫਸਾਂਗੇ ਫਿਰ ਮੈਂ ਸਮਝਦਾ ਵੀ ਸਾਡੇ ਲਈ ਕੋਈ ਥਾਂ ਨਹੀਂ ਹੋਏਗੀ। ਸੋ ਸਰ JS ਗਰੇਵਾਲ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਅੱਜ ਦੀ ਸਟੋਰੀ ਥੋੜਾ ਜਿਹਾ ਫੋਕਸ ਮੰਗਦੀ ਹੈ। ਮੈਂ ਕੱਲ ਦੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਕਿ ਵੌਕਸ ਜਿਹੜੀ ਕਿ ਇੱਕ ਆਜ਼ਾਦਾਨਾ ਕਿਸਮ ਦੀ ਪਬਲੀਕੇਸ਼ਨ ਹੈ, ਡੀਟੇਲਡ ਇਹਨਾਂ ਦੀਆਂ ਇਨਵੈਸਟੀਗੇਟਿਵ ਸਟੋਰੀਜ਼ ਹੁੰਦੀਆਂ ਨੇ, ਕਈ ਮਹੀਨੇ ਆਪਣੀ ਸਟੋਰੀ ਤੇ ਕੰਮ ਕਰਦੇ ਨੇ ਔਰ ਇਸ ਨੂੰ ਸੀਰੀਅਸਲੀ ਲਿਆ ਜਾਂਦਾ ਹੈ। ਬੇਸ਼ੱਕ ਕੁਛ ਪਬਲੀਕੇਸ਼ਨਸ ਤੁਹਾਨੂੰ ਨਜ਼ਰ ਆਉਣਗੀਆਂ ਜਿਹੜੀਆਂ ਕਿਸੇ ਵੀ ਸਿਸਟਮ 'ਚ ਉਸ ਦਾਇਰਾਕਾਰ 'ਚ ਘੁੰਮਦੀਆਂ ਜਿਹੜੀਆਂ ਐਸਟੈਬਲਿਸ਼ਮੈਂਟ ਦਾ ਦਾਇਰਾਕਾਰ ਹੁੰਦਾ। ਕੁਛ ਜਿਹੜੀਆਂ ਨੇ ਉਹਨਾਂ ਦੇ ਵਿੱਚ ਨਿਰਪੱਖ ਪੱਤਰਕਾਰਤਾ ਦੇ ਥੱਲੇ, ਜਿਵੇਂ ਅਸੀਂ ਵਾਸ਼ਿੰਗਟਨ ਪੋਸਟ ਜਾਂ ਫਾਈਨੈਂਸ਼ੀਅਲ ਟਾਈਮਸ ਦੀ ਗੱਲ ਕੀਤੀ, ਸਿੱਖ ਇਸ਼ੂ ਤੇ ਉਹਨਾਂ ਨੇ ਇਨਵੈਸਟੀਗੇਟਿਵ ਜਰਨਲਿਜ਼ਮ ਕੀਤਾ ਔਰ ਬਾਹਰ ਉਹ ਚੀਜ਼ਾਂ ਵੀ ਲਿਆਂਦੀਆਂ ਜਿਹੜੀਆਂ ਤੁਹਾਨੂੰ ਸਟੇਟ ਡਿਪਾਰਟਮੈਂਟ ਜਾਂ ਉਹਨਾਂ ਦੀਆਂ ਪ੍ਰੈਸ ਰਿਲੀਜ਼ਸ 'ਚੋਂ ਗਾਇਬ ਨਜ਼ਰ ਆਉਂਦੀਆਂ ਸੀ। ਜਿਵੇਂ ਉਹਨਾਂ ਨੇ ਡੀਟੇਲ ਦੇ ਵਿੱਚ ਵਿਕਰਮ ਯਾਦਵ ਰਾਓ ਆਫੀਸ਼ੀਅਲ ਜਿਹਨੂੰ ਜਿਹੜਾ ਨਿਖਿਲ ਗੁਪਤਾ ਨਾਲ ਇਨ ਟੱਚ ਸੀ ਜਾਂ ਕਿਤੇ ਸਾਮੰਤ ਗੋਇਲ ਜਿਹੜਾ ਰਾਜ ਚੀਫ ਸੀ ਉਹਦੇ ਆਰਡਰ ਦੇ ਥੱਲੇ ਐਗਜ਼ੀਕਿਊਟ ਕੀਤਾ ਗਿਆ। ਸੋ ਇਸੇ ਤਰ੍ਹਾਂ ਜਿਹੜਾ ਕੁਛ ਉਹ ਪਬਲੀਕੇਸ਼ਨਸ ਨੇ ਜਿਹੜੀਆਂ ਇਸ ਤੋਂ ਵੀ ਬਿਯੋਂਡ ਜਾ ਕੇ ਫਰੀडम ਦੇ ਨਾਲ ਓਵਰਆਲ ਕਿ ਵੀ ਇਹ ਜਿਹੜੀ ਨੀਤੀ ਹੈ ਇਸ ਸਭ ਦੇ ਬਾਵਜੂਦ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਹੈ, ਕੀਤਾ ਜਾ ਰਿਹਾ ਹੈ, ਜਿਹੜੇ ਇੰਡੀਅਨ ਸਿਸਟਮ ਨੂੰ ਕ੍ਰਿਟਿਸਾਈਜ਼ ਕਰਦੇ ਨੇ। ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਤਾਂ ਖੁੱਲ੍ਹ ਕੇ ਸਾਹਮਣੇ ਆਇਆ, ਪਰ ਜਿਹੜੇ ਈਵਨ ਇੱਥੋਂ ਦੇ ਐਕੈਡੈਮਿਕ ਹਲਕਿਆਂ ਦੇ ਵਿੱਚ ਜਿਵੇਂ ਰੁਟਗਰ ਯੂਨੀਵਰਸਿਟੀ ਸੀ ਜਾਂ ਪ੍ਰਮਲਾ ਜੈਪਾਲ ਕਾਂਗਰਸ ਵੂਮਨ ਜਿਹੜੀ ਸੀਐਟਲ ਤੋਂ ਜਿਹੜੀ ਕ੍ਰਿਟਿਕ ਹੈ ਉਹਨਾਂ ਦੀ, ਔਰ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਜਾਂ ਹਿਊਮਨ ਰਾਈਟਸ ਵਾਚ ਜਾਂ ਦੂਜੇ ਜਿਹਨਾਂ 'ਚ ਨੌਨ ਸਿੱਖ ਵੀ ਨੇ ਉਹਨਾਂ ਦੇ ਨਾਲ ਵੀ ਕਿਵੇਂ ਸਲੂਕ ਕੀਤਾ ਜਾਂਦਾ ਹੈ ਜਾਂ ਉਹਨਾਂ ਨੂੰ ਕਿਵੇਂ ਹਰਾਸ ਕੀਤਾ ਜਾਂਦਾ ਹੈ ਜਾਂ ਉਹਨਾਂ ਦੀਆਂ ਫੈਮਲੀਜ਼ ਨੂੰ ਵੇ ਬੈਕ ਕਿਵੇਂ ਜਿਹੜਾ ਉਹਨਾਂ ਦੇ ਨਾਲ ਵਰਤਾਰਾ ਕੀਤਾ ਗਿਆ ਜਾਂ ਕੀਤਾ ਜਾਂਦਾ ਹੈ। ਔਰ ਇਹ ਬੜੀ ਡੀਟੇਲ ਜਿਹੜੀ ਆਲਮੋਸਟ 26 ਪੇਜ ਦੀ ਸਟੋਰੀ ਹੈ ਔਰ ਵੌਕਸ ਨੇ ਦੇ ਬੜੇ ਮੈਂ ਸਮਝਦਾ ਵੀ ਮਿਹਨਤੀ ਹੈ ਜਰਨਲਿਸਟ ਹੈ। ਇਸਨੇ ਜ਼ੈਕ ਬਿਓਚੈਂਪ ਇਹ ਉਹਦਾ ਨਾਂ ਹੈ ਜਰਨਲਿਸਟ ਦਾ, ਜਿਸ ਨੇ ਇਸ ਸਟੋਰੀ ਨੂੰ ਜ਼ੈਕ ZACK ਜ਼ੈਕ ਬਿਓਚੈਂਪ ਉਹਨੇ ਇਸ ਸਟੋਰੀ ਨੂੰ ਕੀਤਾ ਔਰ ਅਸੀਂ ਇਸ ਦਾ ਕੁਛ ਪਾਰਟ ਜਿਹੜਾ ਉਹ ਡਿਸਕਸ ਕਰਾਂਗੇ। ਪਰ ਮੋਸਟ ਇੰਪੋਰਟੈਂਟਲੀ ਇਹ ਸਾਰੀ ਸਟੋਰੀ 'ਚ ਜਿੱਥੇ ਕਿ ਉਹਨਾਂ ਨੇ ਅੱਡ ਉਹਦੀ ਸ਼ੁਰੂਆਤ ਹੀ ਉਹਨਾਂ ਨੇ ਰਕੀਬ ਨਾਇਕ ਨਾਂ ਦੇ ਕਸ਼ਮੀਰੀ ਜਰਨਲਿਸਟ ਤੋਂ ਕੀਤੀ। ਜਦੋਂ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਗਿਆ, ਆਰਟੀਕਲ 370 35A
ਈਵਨ ਉਹਦਾ ਸੂਬੇ ਦਾ ਵਜੂਦ ਵੀ ਮਿਟਾ ਦਿੱਤਾ ਗਿਆ। ਤੇ ਕਿਵੇਂ ਰਕੀਬ ਨਾਇਕ ਜਿਹੜੇ ਕਿ ਇੱਕ ਜਰਨਲਿਸਟ ਨੇ, ਉਹਨਾਂ ਦੀ ਹਰਾਸਮੈਂਟ ਦਾ ਦੌਰ ਸ਼ੁਰੂ ਹੋਇਆ, ਕਿਵੇਂ ਉਹ ਅਮਰੀਕਾ ਤੱਕ ਪਹੁੰਚੇ ਔਰ ਇੱਥੇ ਜਦੋਂ ਤੱਕ ਉਹਨਾਂ ਨੂੰ ਈਵਨ ਗ੍ਰੀਨ ਕਾਰਡ ਵੀ ਮਿਲਿਆ, ਫਿਰ ਉਹਨਾਂ ਦੇ ਪੇਰੈਂਟਸ ਫਾਦਰ ਨੂੰ ਕਿਵੇਂ ਹਰਾਸ ਕੀਤਾ ਗਿਆ, ਕਿਵੇਂ ਉਹ ਜਿੱਥੇ ਟਰੈਵਲ ਕਰਦੇ ਸੀ ਉਹਨਾਂ ਨੂੰ ਇਹ ਸੀ ਕਿ ਵੀ ਤੁਹਾਨੂੰ ਫੋਲੋ ਕੀਤਾ ਜਾ ਰਿਹਾ। ਸੋ ਇਸ ਦੀ ਜਿਹੜੀ ਬਿਗਨਿੰਗ ਹੈ ਇਹ ਸਾਰੇ ਦੇ ਨਾਲ ਹੋਈ ਔਰ ਇਹਦੇ 'ਚ ਫਿਰ ਕਾਫੀ ਵੇਰਵੇ ਦੇ ਨਾਲ ਜਿਹੜੇ ਸਿੱਖ ਪੱਤਰਕਾਰ ਅੰਗਦ ਸਿੰਘ ਜਿਹੜੇ ਕਿ ਵੌਇਸ VICE ਪਬਲੀਕੇਸ਼ਨ ਦੇ ਲਈ ਕੰਮ ਕਰਦੇ ਸੀ ਹੁਣ ਤੋਂ ਕੁਛ ਅਰਸਾ ਪਹਿਲਾਂ ਤੱਕ, ਔਰ ਉਹਨਾਂ ਨੇ ਬੜੀ ਇਨਵੈਸਟੀਗੇਟਿਵ ਅੰਦਾਜ਼ ਦੇ ਫਾਰਮਰ ਮੂਵਮੈਂਟ ਦੇ ਵੇਲੇ ਵੀ ਔਰ ਇਸ ਤੋਂ ਇਲਾਵਾ ਵੀ ਉਹਨਾਂ ਦੇ ਬੜੇ ਜਿਹੜੇ ਨੇ ਕਸ਼ਮੀਰ ਦੇ ਉੱਤੇ ਉਹਨਾਂ ਦਾ ਅੱਛਾ ਕੰਮ ਰਿਹਾ ਵੀ, ਔਰ ਉਹਨਾਂ ਦੇ ਕੋਲ OIC ਕਾਰਡ ਵੀ ਸੀ, ਔਰ ਕਿਵੇਂ ਉਹਨਾਂ ਨੂੰ ਦਿੱਲੀ ਏਅਰਪੋਰਟ ਤੋਂ ਵਾਪਸ ਮੋੜਿਆ ਗਿਆ ਔਰ ਕਿਵੇਂ ਉਹਨਾਂ ਦੇ ਨਾਲ ਕੀ ਸਲੂਕ ਕੀਤਾ ਗਿਆ ਔਰ ਕਿਵੇਂ ਉਹਨਾਂ ਦੀ ਐਂਟਰੀ ਦੇ ਉੱਤੇ ਪਾਬੰਦੀ ਲਈ ਇਸ ਦੇ ਉੱਤੇ ਵੀ ਕਾਫੀ ਡਿਟੇਲ ਦੇ ਨਾਲ ਗੱਲ ਕੀਤੀ ਹੈ। ਇਸ ਤੋਂ ਇਲਾਵਾ ਜਿਵੇਂ ਮੈਂ ਕਿਹਾ ਕਿ ਵੀ ਸਿੱਖ ਕੋਲੀਸ਼ਨ ਦੇ ਔਰ ਰਟਕਰ ਯੂਨੀਵਰਸਿਟੀ ਦੇ ਐਕੈਡੈਮਿਕਸ, ਹਿਊਮਨ ਰਾਈਟ ਵਾਚ, USF ਦੇ ਨੁਮਾਇੰਦੇ, ਇਹਨਾਂ ਸਾਰਿਆਂ ਦੇ ਨਾਲ ਗੱਲਬਾਤ ਹੈ। ਸੋ ਤਾਂ ਮੈਂ ਬਹੁਤੇ ਵੇਰਵੇ 'ਚ ਨਹੀਂ ਜਾਵਾਂਗਾ। ਇਹਦਾ ਹੈਡਲਾਈਨ ਹੀ ਆਪਣੇ ਆਪ ਦੇ ਵਿੱਚ ਸੁਜੈਸਟ ਕਰਦਾ ਹੈ ਕਿ ਵੀ ਕਿਵੇਂ ਇੱਕ ਉਹ ਮੁਲਕ ਜਿਹੜਾ ਅਮਰੀਕਾ ਦਾ ਦੋਸਤ ਹੋਣ ਦਾ ਜਿਹੜਾ ਫਰੇਬ ਉਹ ਇੱਥੇ ਪਾਲ ਰਿਹਾ ਹੈ, ਲੇਕਿਨ ਅਸਲ ਦੇ ਵਿੱਚ ਉਹ ਦੋਸਤ ਨਾ ਹੋ ਕੇ ਦੁਸ਼ਮਣ ਹੈ। ਔਰ ਇਹ ਟਾਈਟਲ 'ਚੋਂ ਹੀ ਨਜ਼ਰ ਆਉਂਦਾ ਹੈ, everyone is absolutely terrified ਕਿ ਵੀ ਇੱਥੇ ਇਕੱਲੇ ਇਹ ਨਹੀਂ ਵੀ ਖਾਲਿਸਤਾਨ ਦੇ ਉੱਤੇ ਤਾਂ ਜੋ ਉਹਨਾਂ ਦਾ ਸਿੱਧਾ ਹਮਲਾ ਹੈ, ਸਾਡੇ ਤੇ ਤਾਂ ਟੋਟਲ ਵਾਰ ਹੈ, ਪਰ ਇਹਨਾਂ ਦਾ ਟੈਰਰ ਜਿਹੜਾ ਇੰਡੀਅਨ ਸਟੇਟ ਦਾ ਉਹਨੇ ਕਿਵੇਂ US ਐਕੈਡੈਮਿਕਸ ਨੂੰ, ਕਿਵੇਂ ਈਵਨ ਇਹਨਾਂ ਦੇ ਡਿਸੀਜਨ ਮੇਕਰਸ ਨੂੰ, ਔਰ ਜਿਹੜੀਆਂ ਟੁਵਰਡਸ ਦਾ ਐਂਡ ਇਹਨਾਂ ਦੀਆਂ ਬੜੀਆਂ ਸਟਰੋਂਗ ਰਿਕਮੈਂਡੇਸ਼ਨਸ ਵੌਕਸ ਨੇ ਦਿੱਤੀਆਂ ਨੇ, ਉਸ ਦੇ ਉੱਤੇ ਵੀ ਅਸੀਂ ਗੱਲ ਕਰਾਂਗੇ। ਔਰ ਇਹ ਉਹਨਾਂ ਨੇ ਕੋਟ ਅਨਕੋਟ ਦਿੱਤਾ ਹੈ, everyone is absolutely terrified inside a US allies secret war on its American critics। ਕਿ ਜਿਹੜੇ ਅਮਰੀਕਾ 'ਚ ਬੈਠੇ ਹੋਏ ਸਿਟੀਜ਼ਨ ਗ੍ਰੀਨ ਕਾਰਡ ਹੋਲਡਰ ਨੇ, ਇੰਡੀਆ ਨੂੰ ਕ੍ਰਿਟਿਸਾਈਜ਼ ਕਰਦੇ ਨੇ ਜਸਟ ਫॉर ਡੈਮੋਕ੍ਰੇਸੀ। ਇਹ ਨਹੀਂ ਹੈ ਸਿੱਖ ਤਾਂ ਖਾਲਿਸਤਾਨ ਚਾਹੁੰਦੇ ਨੇ, ਅਸੀਂ ਤਾਂ ਉਹਨਾਂ ਨਾਲੋਂ ਅੱਡ ਹੋਣਾ। ਇਹ ਈਵਨ ਜਿਹੜੇ ਉਹਨਾਂ ਦੇ ਹਿਊਮਨ ਰਾਈਟਸ ਰੈਕਡ ਨੂੰ, ਮੀਡੀਆ ਵਾਲਿਆਂ ਨਾਲੋਂ ਕੀ ਸਲੂਕ ਕਰਦੇ ਨੇ, ਮੁਸਲਮਾਨਾਂ ਨਾਲ ਕੀ ਕਰਦੇ ਨੇ, ਈਸਾਈਆਂ ਨਾਲ, ਉਹਨਾਂ ਦੇ ਉੱਤੇ ਕਿੰਨਾ ਪ੍ਰੈਸ਼ਰ ਹੈ ਔਰ ਕਿਵੇਂ ਹੈ ਇਨਸਾਈਡ US allies ਸੀਕ੍ਰੇਟ ਵਾਰ। ਇਹ ਜਿਹੜੀ ਹੈ ਕਿਵੇਂ ਉਹ ਪੂਰੀ ਇੱਕ ਵਾਰ ਚਲਾ ਰਹੇ ਨੇ। ਫਿਰ ਉਹਨਾਂ ਨੇ ਕਿਹਾ ਫੋਰਨ ਗਵਰਨਮੈਂਟ ਇਜ਼ ਟਰਾਈਂਗ ਟੂ ਸਾਇਲੈਂਸ US critics of its authoritarian turn and it is succeeding। ਇਹ ਜਿਹੜੀ ਸਭ ਤੋਂ ਖਤਰਨਾਕ ਗੱਲ ਹੈ ਉਹ ਇਹ ਹੈ ਕਿ ਵੀ ਇੱਕ ਫੋਰਨ ਗਵਰਨਮੈਂਟ ਜਿਹੜੀ ਹੈ ਉਹ ਉੱਥੇ ਜਿਹੜਾ ਇੱਕ ਅਥੋਰੀਟੇਰੀਅਨ ਤਾਨਾਸ਼ਾਹੀ ਰਾਜ ਹੈ ਉਸ ਦੇ ਕ੍ਰਿਟਿਕਸ ਨੂੰ ਚੁੱਪ ਕਰਾਉਣ ਲਈ ਅਮਰੀਕਾ ਦੇ ਵਿੱਚ ਸੀਕ੍ਰੇਟ ਵਾਰ ਕਰ ਰਹੀ ਹੈ ਔਰ ਇਸ ਦੇ ਵਿੱਚ ਉਹ ਕਾਮਯਾਬ ਹੋ ਰਹੇ ਨੇ। ਮਤਲਬ ਇਹ ਹੈ ਵੀ ਆਲਰੇਡੀ ਉਹਨਾਂ ਨੇ ਇੱਕ ਵੱਡੇ ਤਬਕੇ ਨੂੰ ਸਾਇਲੈਂਟ ਕਰ ਦਿੱਤਾ ਹੈ ਔਰ ਜੋ ਪਾਲਿਸੀ ਮੇਕਰ ਨੇ, ਡਿਸੀਜਨ ਮੇਕਰ ਨੇ, ਉਹ ਬਿਲਕੁਲ, ਔਰ ਇਹਦੇ 'ਚ ਇਸ ਆਰਟੀਕਲ 'ਚ ਡਿਸਕਸ ਕੀਤਾ ਕਿ ਜੇ ਉਹਨਾਂ ਨੂੰ ਇਹ ਕਿਹਾ ਜਾਏ, ਜਦੋਂ ਪੁੱਛਿਆ ਜਾਂਦਾ ਹੈ ਕਿ ਜੀ ਕੀ ਗੱਲ ਹੈ, ਤੁਸੀਂ ਕਿਉਂ ਨਹੀਂ, ਉਹਨਾਂ ਨੇ ਕਿਹਾ ਜੀ ਸਾਡੀ ਪ੍ਰਾਇੋਰਟੀ ਹੈ, ਸਾਡੀਆਂ 3 ਪ੍ਰਾਇੋਰਟੀਜ਼ ਨੇ। ਉਹਨਾਂ ਕਿਹਾ ਜੀ ਕੀ ਤੁਹਾਡੀਆਂ 3 ਪ੍ਰਾਇੋਰਟੀਜ਼ ਨੇ? ਚਾਈਨਾ, ਚਾਈਨਾ, ਚਾਈਨਾ। ਸੋ ਮਤਲਬ ਇਹ ਹੈ ਕਿ ਇਹਦੇ ਥੱਲੇ ਉਹ ਬਿਲਕੁਲ ਇਗਨੋਰ ਕਰਨ ਤੇ ਆ ਗਏ ਨੇ ਕਿ ਜੋ ਮਰਜ਼ੀ ਤੁਸੀਂ ਇੱਥੇ ਆ ਕੇ ਕਰ ਲਓ, ਇਹਨਾਂ ਨੇ ਜਿਹੜਾ ਕੁਛ ਨਹੀਂ ਕਰਨਾ। ਔਰ ਉਹਨਾਂ ਨੇ ਇਹ ਜਿਹੜੀ ਸਟੋਰੀ ਦੀ ਸ਼ੁਰੂਆਤ ਹੈ ਉਹ ਰਕੀਬ ਨਾਇਕ ਤੋਂ ਹੁੰਦੀ ਹੈ ਕਿ ਵੀ ਉਹ ਕਾਫੀ ਸ਼ਾਪ ਦੇ ਉੱਤੇ ਅਸੀਂ ਸੁਬਰਬ ਮੈਰੀਲੈਂਡ 'ਚ ਮਿਲੇ, ਇੱਕੋ ਹੀ ਅਸੀਂ ਮੈਟਲ ਟੇਬਲ ਤੇ ਬੈਠੇ ਜਿੱਥੇ ਕਿ ਉਹਨਾਂ ਨੇ ਕਿਵੇਂ ਇਹ ਮੈਂਸ਼ਨ ਕੀਤਾ ਕਿ ਵੀ ਉਹਨਾਂ ਨੇ FBI ਏਜੰਟਸ ਦੇ ਨਾਲ ਇਹ ਡਿਸਕਸ ਕੀਤਾ ਸੀ ਕਿ ਕਿਵੇਂ ਉਹਨਾਂ ਨੂੰ ਮਾਰ ਦੇਣ ਦੀਆਂ ਧਮਕੀਆਂ ਮਿਲ ਰਹੀਆਂ ਨੇ। ਅਸੈਸੀਨੇਸ਼ਨ ਜਿਹੜਾ ਪ੍ਰੋਸਪੈਕਟ ਆਫ ਹਿਸ ਅਸੈਸੀਨੇਸ਼ਨ ਵਿਦ FBI ਏਜੰਟਸ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਨਾਇਕ ਦਾ ਸੰਬੰਧ ਜੰਮੂ ਕਸ਼ਮੀਰ ਨਾਲ ਹੈ, ਜਿਹੜੀ ਇੰਡੀਆ ਦੀ ਇੱਕੋ ਇੱਕ ਮੁਸਲਿਮ ਮੈਜੋਰਟੀ ਸਟੇਟ ਹੈ। ਔਰ 2019 ਜਦੋਂ ਮੋਦੀ ਨੇ ਉੱਥੇ ਮਾਰਸ਼ਲ ਲਾਅ ਲਾਇਆ ਔਰ ਇਹ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਤੇ ਉਸ ਨੇ ਬਾਹਰਲੇ ਦੁਨੀਆ ਨੂੰ ਦੱਸਣ ਦੇ ਲਈ ਵੀ ਉੱਥੇ ਚੱਲ ਕੀ ਰਿਹਾ ਹੈ, ਫਸਟ ਹੈਂਡ ਅਕਾਊਂਟ ਆਫ ਵਾਟ ਵਾਸ ਰੀਅਲੀ ਗੋਇੰਗ ਔਨ ਇਨ ਵਾਟ ਇਜ਼ ਆਫਟਨ ਟਰਮ ਦਾ ਵਰਲਡਸ ਲਾਰਜੈਸਟ ਡੈਮੋਕ੍ਰੇਸੀ, ਕਿ ਉਹਨਾਂ ਅਕਾਊਂਟ ਨੂੰ ਬਾਹਰ ਕੱਢਿਆ ਔਰ ਉਸ ਦੀ ਫਿਰ ਉਹਨੂੰ ਕਿਵੇਂ ਉਸ 'ਚੋਂ ਉਹਨੂੰ ਗੁਜ਼ਾਰਿਆ ਗਿਆ। ਫਿਰ ਉਹਨਾਂ ਨੇ ਕਿਹਾ ਕਿ ਵੀ ਜਦੋਂ ਉਹ 15 ਅਗਸਤ ਨੂੰ, ਕਿਉਂਕਿ 5 ਅਗਸਤ 2019 ਨੂੰ ਇਹ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਜਾਂਦਾ, 10 ਦਿਨ ਬਾਅਦ
ਜਦੋਂ ਕਸ਼ਮੀਰ ਦੇ ਵਿੱਚ ਕ੍ਰੈਕਡਾਊਨ ਸ਼ੁਰੂ ਹੁੰਦਾ ਹੈ ਤੇ ਉਹਨੂੰ ਇੰਡੀਅਨ ਮਿਲਟਰੀ ਇੰਟੈਲੀਜੈਂਸ ਆਫੀਸਰਸ ਦੀਆਂ ਇਹ ਪਹਿਲੀ ਵਿਜ਼ਿਟ, ਫਿਰ ਦੂਜੀ, ਫਿਰ ਤੀਸਰੀ ਉਹਨਾਂ ਨੇ ਕੀਤਾ, ਉਹਨੂੰ ਇੰਟੈਰੋਗੇਟ ਕੀਤਾ ਉਹਦੀ ਰਿਪੋਰਟਿੰਗ ਦੇ ਬਾਰੇ। The harassment forced him underground. He eventually fled to United States in the summer of 2020. ਇੰਨੀ harassment ਉਹਨਾਂ ਦੀ ਮਿਲਟਰੀ ਇੰਟੈਲੀਜੈਂਸ ਦੀ ਹੋਈ ਕਿ ਉਹ ਅੰਡਰਗਰਾਊਂਡ ਚਲੇ ਗਏ ਇਨ ਦਾ ਹਾਈਡਿੰਗ ਜੀ, ਔਰ 2020 ਦੇ ਵਿੱਚ ਉਹ ਫਿਰ ਅਮਰੀਕਾ ਪਹੁੰਚ ਗਏ ਔਰ ਫਿਰ ਉਹਨਾਂ ਨੇ ਸਬ ਹੈਡਿੰਗ ਦਿੱਤਾ, ਬਟ ਮੋਦੀ ਵੁਡਨਟ ਲੈਟ ਹਿਮ ਗੋ ਦੈਟ ਈਜ਼ੀਲੀ। ਇਹ ਪੂਰਾ ਹੈਡਿੰਗ ਹੈ ਉਹਦੇ ਤੇ। ਫਿਰ ਉਹਨਾਂ ਨੇ ਕਿਹਾ ਕਿ ਬਈ ਜਦੋਂ ਉਹ ਤਾਂ ਨਿਕਲ ਆਏ ਔਰ ਫਿਰ ਜਿਹੜਾ ਮਿਲਟਰੀ ਇੰਟੈਲੀਜੈਂਸ ਉਹਨਾਂ ਦੇ ਫਾਦਰ ਨੂੰ ਜਿਹੜਾ ਉਹ ਤਲਬ ਕਰ ਲਿਆ ਔਰ ਫਿਰ ਇਹ ਪੂਰੀ ਹੈ ਕਿ ਵੀ ਕਿਵੇਂ ਉਹਨਾਂ ਨੇ ਇਹ ਸਾਰੇ ਪਾਰਟ ਨੂੰ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ ਜੋ ਹੀ ਮੈਨੂੰ ਇਹ ਪਤਾ ਲੱਗਾ ਕਿ ਮੈਨੂੰ ਇਹ ਟਰੈਕ ਫਿਰ ਕਰ ਰਹੇ ਨੇ, ਮੈਂ ਇੱਕਦਮ ਵਾਪਸ ਅਮਰੀਕਾ ਆ ਗਿਆ। ਫਿਰ ਉਹਨਾਂ ਨੇ ਕਿਹਾ ਕਿ ਵੀ ਕਿਵੇਂ ਮੈਨੂੰ ਜਿਹੜਾ ਟੋਰੈਂਟ ਆਫ ਹੇਟਫੁਲ ਮੈਸੇजेस ਐਂਡ ਥ੍ਰੈਟਸ ਔਨ ਸੋਸ਼ਲ ਮੀਡੀਆ ਮਿਲਦੇ ਰਹੇ ਔਰ ਜਦੋਂ ਨਾਇਕ ਨੇ ਕਿਹਾ ਵੀ ਮੈਂ FBI ਨੂੰ ਮਿਲਿਆ ਆਪਣੀ ਸੇਫਟੀ ਲਈ ਗੱਲ ਕਰਨ ਅਕਤੂਬਰ 2023 'ਚ। ਹੁਣ ਇਹ ਟਾਈਮਲਾਈਨ ਤੁਸੀਂ ਦੇਖੋਗੇ ਵੀ ਇਹ ਹਾਲਾਂਕਿ 2019 ਤੋਂ ਸਫ਼ਰ ਕਰ ਰਿਹਾ ਨਾਇਕ ਵੀ, ਲੇਕਿਨ ਜਿਹੜਾ ਅਮਰੀਕਾ ਦੇ ਵਿੱਚ ਵੀ ਇਹ ਐਕਨੋਲਜ ਕਰਨਾ ਜਾਂ ਵਾਰਨਿੰਗ ਸ਼ੁਰੂ ਹੋਇਆ ਇਹ ਤਾਂ 2023 'ਚ ਹੋਇਆ ਜਦੋਂ 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦੀ ਅਸੈਸੀਨੇਸ਼ਨ ਹੋਈ ਔਰ ਗੁਰਪਤਵੰਤ ਮਰਡਰ ਪਲਾਟ ਜਿਹੜਾ ਫਾਈਲ ਹੋਇਆ ਔਰ ਇਹੀ ਅਕਤੂਬਰ 2020 'ਚ ਉਹਨਾਂ ਨੇ ਕਿਹਾ they told him they were taking the situation very seriously। ਹੁਣ ਦੇਖਣ ਵਾਲੀ ਗੱਲ ਹੈ ਵੀ ਇਹਨਾਂ 3-4 ਸਾਲਾਂ 'ਚ ਵੀ ਹਾਲਾਂ ਇਹ ਵਰਤਾਰਾ 2019 ਤੋਂ 2020 ਸ਼ੁਰੂ ਹੋ ਗਿਆ ਲੇਕਿਨ ਇਹ ਵੀ ਸੁੱਤੇ ਰਹੇ, ਜਿਵੇਂ ਕਿ ਈਵਨ ਕੈਨੇਡੀਅਨ ਇੰਟੈਲੀਜੈਂਸ ਵਾਲਿਆਂ ਨੇ ਵੀ ਇਹਦੇ ਬਾਵਜੂਦ ਕਿ ਅਮਰੀਕਾ ਨੇ ਹਰਦੀਪ ਸਿੰਘ ਨਿੱਜਰ ਸੰਬੰਧੀ ਵਾਰਨਿੰਗ ਦਿੱਤੀ ਪਰ ਉਹਨਾਂ ਨੇ ਅਦਰ ਦੈਨ ਕਿ ਉਹਨੂੰ ਵਾਰਨ ਕਰਨ ਦੇ ਕੋਈ ਪ੍ਰੀਕਾਸ਼ਨਰੀ ਸਟੈਪ ਨਹੀਂ ਲਿਆ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਨਾਇਕ ਅਜੇ ਵੀ ਹਿਊਮਨ ਰਾਈਟਸ ਅਬਿਊਜ਼ਸ ਦੇ ਰਿਕਾਰਡ ਨੂੰ ਕਰਦਾ। ਉਹਨੇ ਆਪਣਾ ਗ੍ਰੀਨ ਕਾਰਡ ਵੀ ਉਹਨੂੰ ਮਿਲ ਗਿਆ ਔਰ ਉਹਨੇ ਜਦੋਂ ਆਪਣੀ ਫੈਮਿਲੀ ਨੂੰ ਕਾਲ ਕੀਤਾ ਇਹ ਗੁੱਡ ਨਿਊਜ਼ ਦੱਸਣ ਲਈ, ਹਿਜ਼ ਫਾਦਰ ਰਿਵੀਲਡ that a few months earlier he had been summoned to a military camp and interrogated about his son's activities। ਹੁਣ ਜਦੋਂ ਅਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਹਾਂ ਜਿਹਦੀ ਐਡ ਵੀ ਸਾਡੇ ਚੱਲਦੀ ਹੈ, ਅੱਛਾ, ਉਹਦਾ ਇੱਕ ਇੰਪੋਰਟੈਂਟ ਹਿੱਸਾ ਹੈ ਕਿ ਜਿਹੜੀ ਤੁਹਾਡੀ ਇੱਥੇ ਐਕਟੀਵਿਟੀ ਹੈ ਉਹਦੇ ਤੇ ਬੇਸਡ ਤੁਹਾਡੀ ਫੈਮਿਲੀ ਨੂੰ ਔਰ ਪਿੱਛੇ ਤੁਹਾਡੇ ਰਿਸ਼ਤੇਦਾਰਾਂ ਨੂੰ ਹਰਾਸ ਕਰਨਾ ਉਸ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਹਿੱਸਾ ਹੈ। ਫਿਰ ਇਸ ਨੇ ਜਿਹੜਾ ਟਾਈਟਲ ਸਬ ਹੈਡਿੰਗ ਦਿੱਤਾ ਹੈ ਇੰਡੀਆਜ਼ ਪਲਾਟ ਅਗੇਂਸਟ ਅਮਰੀਕਾ ਇਸ ਦੇ ਥੱਲੇ। ਫਿਰ ਉਹਨੇ ਕਿਹਾ ਕਿ ਵੀ ਮੈਂ ਇਹ ਰਿਪੋਰਟਰ ਹੁਣ ਕਹਿ ਰਿਹਾ ਜ਼ੈਕ ਕਿ ਵੀ ਮੈਂ ਕਈ ਮਹੀਨੇ ਜਿਹੜੇ ਸਪੈਂਡ ਕੀਤੇ ਨੇ ਇਹ ਸਾਰੀਆਂ ਸਟੋਰੀਜ਼ ਨੂੰ ਲੱਭਦੇ ਆ, ਜਿਵੇਂ ਨਾਇਕ ਵਰਗੀ ਸਟੋਰੀ ਹੈ ਕਿ ਕ੍ਰਿਟਿਕਸ ਆਫ ਇੰਡੀਆ ਹੂ ਸੇ ਦਾ ਇੰਡੀਅਨ ਗਵਰਨਮੈਂਟ ਹੈਜ਼ ਰੀਚਡ ਅਕ੍ਰੋਸ ਪੈਸੀਫਿਕ ਓਸ਼ਨ ਟੂ ਹਰਾਸ ਦੈਮ ਔਨ ਦਾ ਅਮਰੀਕਨ ਸੋਇਲ, ਵੀ ਇਹ ਸਾਰੇ ਦੇ ਉੱਤੇ ਮੈਂ ਕੰਮ ਕੀਤਾ। ਫਿਰ ਉਹਨਾਂ ਨੇ ਕਿਹਾ ਵੀ ਇੰਟਰਵਿਊਜ਼ ਵਿਦ ਪੋਲੀਟੀਕਲ ਫਿਗਰਸ, ਐਕਸਪਰਟਸ ਐਂਡ ਐਕਟਿਵਿਸਟ ਰਿਵੀਲਡ ਏ ਸਸਟੇਨਡ ਕੈਂਪੇਨ where Modi government threatens American citizens and permanent residents who dare speak out on the declining state of the country's democracy. This campaign has not been described publicly until now because many people in the community, even prominent ones, are too afraid to talk about it. ਇਹ ਕੋਈ ਅੱਜ ਦਾ ਸ਼ੁਰੂ ਨਹੀਂ ਹੋਇਆ ਪਰ ਹੁਣ ਇਹ ਵੀ ਥੈਂਕਸ ਭਾਵੇਂ ਇੱਕ ਵੱਡੀ ਟ੍ਰੈਜਡੀ ਵਾਪਰੀ ਲੇਕਿਨ ਹਰਦੀਪ ਸਿੰਘ ਨਿੱਜਰ ਦੇ ਡੁੱਲੇ ਖੂਨ ਨੇ ਕਿੰਨਿਆਂ ਨੂੰ ਜ਼ਬਾਨ ਦਿੱਤੀ ਕਿ ਉਹਨਾਂ ਨੇ ਆਪਣੀਆਂ ਕਹਾਣੀਆਂ ਦੱਸਣੀਆਂ ਸ਼ੁਰੂ ਕੀਤਾ। ਉਹਨਾਂ ਨੇ ਕਿਹਾ ਵੀ ਇੰਨਾ ਡਰ ਸੀ ਕਿ ਦੇ ਆਰ ਟੂ ਅਫਰੇਡ ਟੂ ਟਾਕ ਅਬਾਊਟ ਇਟ ਔਰ ਉਹਨਾਂ ਇਸ ਰਾਈਟ ਅਪ ਵਾਲਿਆਂ ਨੇ ਕਿਹਾ ਕਿ ਵੀ ਅਸੀਂ ਇੰਡੀਅਨ ਗਵਰਨਮੈਂਟ ਨੂੰ ਵੀ ਕੰਟੈਕਟ ਕੀਤਾ ਵੀ ਤੁਸੀਂ ਆਪਣੀ ਵਰਜ਼ਨ ਦਿਓ ਜੀ, ਪਰ ਉਹਨਾਂ ਨੇ ਕੋਈ ਕਮੈਂਟ ਨਹੀਂ ਕੀਤਾ। ਫਿਰ ਉਹਨੇ ਕਿਹਾ ਵੀ ਮੈਂ ਇਹ ਕਿਉਂ ਲਿਖਿਆ, why I wrote this while doing other India reporting, a US based expert told me they were afraid of speaking too freely about India's democratic backsliding lest the government go after their family members in India। ਵੀ ਇੱਥੇ ਇੱਕ ਐਕਸਪੋ ਨੇ ਕਿਹਾ ਜੀ ਉਹ ਸਾਡੇ ਟੱਬਰ ਚੁੱਕ ਲੈਣੇ ਨੇ ਉਹਨਾਂ ਨੇ, ਅਸੀਂ ਹੁਣ ਇਹ ਇੰਡੀਆ ਬਾਰੇ ਕੁਝ ਨਹੀਂ ਕਹਿਣਾ। This is authoritarian behavior, the kind of thing you would never expect a purported democracy like India to do. So I wanted to find out if this is something that really happens. It turns out that it very much was and what I had heard was just the tip of the iceberg। ਕਿ ਉਹ ਤਾਂ ਬਰਫ਼ ਦੇ ਤੋਦੇ ਦਾ ਨੂੰ ਹੀ ਟੱਚ ਕੀਤਾ, ਉਹਦੇ ਥੱਲੇ ਕੀ ਕੁਝ ਚੱਲ ਰਿਹਾ ਹੈ। ਫਿਰ ਉਹਨਾਂ ਨੇ ਅਮਰੀਕਨ ਚੈਰਿਟੀ ਲੀਡਰ ਦੇ ਹਵਾਲੇ ਨਾਲ
ਜਿੱਦਾਂ ਉਹਨਾਂ ਨੇ ਕਿਹਾ ਵੀ ਉਹ ਇੰਨਾ ਕਿ ਅਫਰੇਡ ਹੈ ਵੀ ਉਹਨੇ ਆਪਣਾ ਨਾਂ ਨਹੀਂ ਦਿੱਤਾ ਹੈ। ਐਨ ਅਮਰੀਕਨ ਚੈਰਿਟੀ ਲੀਡਰ ਹੂ ਸਪੋਕ ਆਊਟ on Indian human rights violations saw his Indian employees arrested en masse ਕਿ ਇੱਥੇ ਚੈਰਿਟੀ ਵਾਲਾ ਬੋਲਿਆ ਵਿਦ ਇਨ ਇੰਡੀਆ ਜਿਹੜੀ ਚੈਰਿਟੀ ਨੂੰ ਹੈਡ ਕਰਦਾ ਸੀ ਉਹਦੇ ਬਹੁਤ ਸਾਰੇ ਮੁਲਾਜ਼ਮ ਜਿਹੜੇ ਨੇ ਵੱਡੇ ਜਥੇ ਦੇ ਜਥੇ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਏ ਗਏ। An American journalist who worked on a documentary about India was put on a travel blacklist and deported. ਇਹ ਅੰਗਦ ਸਿੰਘ ਦਾ ਜ਼ਿਕਰ ਹੈ ਜਿਨ੍ਹਾਂ ਦੇ ਨਾਲ ਫਿਰ ਡੀਟੇਲ ਇੰਟਰਵਿਊ ਵੀ ਇਸ ਜਰਨਲਿਸਟ ਨੇ ਕੀਤਾ। An American historian who studied 7th century India received so many death threats that she could no longer speak without security. ਇਹ ਰਟਕਰ ਯੂਨੀਵਰਸਿਟੀ ਦੀ ਪ੍ਰੋਫੈਸਰ ਜਿਸ ਦਾ ਜੀਣਾ ਹਰਾਮ ਕਰ ਦਿੱਤਾ। ਈਵਨ a member of Congress ਪ੍ਰਮਿਲਾ ਜਿਹੜੀ ਵਾਸ਼ਿੰਗਟਨ ਤੋਂ ਹੈ and vocal critic of Modi regime said she was concerned about being banned from visiting her Indian parents. Congresswoman ਬਾਕੀਆਂ ਦਾ ਡਰ ਜਾਂ ਸਾਡੇ ਵਰਗੇ ਜਾਂ ਦੂਜੇ ਤਾਂ ਇੱਥੇ ਫਿਰ ਕੀ ਰਹਿੰਦਾ ਕਿ ਕਾਂਗਰਸਵੋਮਨ ਜਿਹੜੇ ਲਾਅ ਬਣਾਉਂਦੇ ਨੇ ਜਿਹੜੇ ਮੁਲਕ ਦੇ ਹਾਫਿਜ਼ ਨੇ ਉਹ ਵੀ ਕਹਿ ਰਹੀ ਹੈ ਕਿ ਜੀ ਮੈਂ ਖੌਫ 'ਚ ਹਾਂ ਕਿ ਵੀ ਮੈਨੂੰ ਇਹਨਾਂ ਨੇ ਜਿਹੜਾ ਉਹ ਪਿੱਛੇ ਫਿਰ ਜਾਣ ਨਹੀਂ ਦੇਣਾ ਔਰ ਉਹਨੂੰ ਕੋਟ ਕੀਤਾ ਉਹਨਾਂ ਨੇ ਇੰਟਰਵਿਊ ਕਰਕੇ। ਆਈ ਐਮ ਆਲਵੇਜ਼ ਥਿੰਕਿੰਗ ਅਬਾਊਟ the impact on my family. For example, if there was some attempt to not allow me back into India, says Representative Pramila Jayapal, ਉੱਥੋਂ ਵਾਸ਼ਿੰਗਟਨ ਦੀ ਹੈ ਕਾਂਗਰਸਵੋਮਨ। ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਈਵਨ ਜੋ ਇੰਡੀਆ ਕਰ ਰਿਹਾ ਹੈ ਇਹ ਤਾਂ ਜੋ ਰਸ਼ੀਆ ਕਰਦਾ ਸੀ ਉਹਦੇ ਨਾਲੋਂ ਵੀ ਬ੍ਰੇਜ਼ਨ ਹੈ ਵੀ ਰਸ਼ੀਆ ਨੇ ਵੀ ਰਸ਼ੀਆਜ਼ ਮੈਡਲਿੰਗ ਇਨਟੂ ਉਹਨਾਂ ਕਿ ਵੀ ਠੀਕ ਹੈ ਇਲਜ਼ਾਮ ਲੱਗਦਾ ਵੀ 2016 ਦੀਆਂ ਇਲੈਕਸ਼ਨਾਂ 'ਚ ਰਸ਼ੀਆ ਨੇ ਉਹਨੇ ਥੋੜ੍ਹੀਆਂ ਬਹੁਤ ਵੋਟਾਂ ਜਿਹੜੀਆਂ ਨੇ ਇੱਧਰ ਉੱਧਰ ਕਰ ਦਿੱਤੀਆਂ ਹੋਣਗੀਆਂ। And while Russian involvement in 2016 elections swayed few votes, there is good reason to believe India's campaign is working as intended, muting stateside criticism of India's autocratic turn under Modi and his Bharatiya Janata Party. ਵੀ ਰਸ਼ੀਆ ਦੇ ਇੰਟਰਫੇਰੈਂਸ ਤਾਂ ਕੁਝ ਵੀ ਨਹੀਂ ਹੈ ਇੱਥੇ ਜਿਵੇਂ ਉਹ ਸਾਰੀ ਆਵਾਜ਼ ਬੰਦ ਕਰ ਰਹੇ ਨੇ। ਫਿਰ ਉਹਨਾਂ ਨੇ ਅਮਰੀਕਨ ਐਕੈਡੈਮਿਕ ਨੂੰ ਕੋਟ ਕੀਤਾ ਹੈ। ਉਹਨਾਂ ਨੇ ਹੁਣ ਅਮਰੀਕਨ ਜਿਹੜੇ ਇੱਥੋਂ ਦੇ ਜੰਪਲ ਗੋਰੇ ਅਮਰੀਕਨ ਐਕੈਡੈਮਿਕ ਉਹਨੇ ਕਿਹਾ ਵਾਂਟ ਮੀ that they couldn't speak openly about India out of concern for family. An American think tank expert described numerous examples of censorship and self-censorship at prominent US institutions. ਕਿ ਜਿਹੜੀਆਂ ਅਮਰੀਕਨ ਸੰਸਥਾਵਾਂ ਦੇ ਵਿੱਚ ਵੀ ਕਿਸ ਲੈਵਲ ਦੀ ਸੈਂਸਰਸ਼ਿਪ ਹੈ। These two sources and many others would only share their personal stories with me anonymously. ਉਹਨਾਂ ਨੇ ਆਪਣੀਆਂ ਕਹਾਣੀਆਂ ਸ਼ੇਅਰ ਕੀਤੀਆਂ। ਉਹਨਾਂ ਨੇ ਕਿਹਾ ਜੀ ਸਾਡਾ ਨਾਂ ਨਹੀਂ ਤੁਸੀਂ ਲਿਖਣਾ ਹੈ, ਸਾਨੂੰ ਐਨੋਨੀਮਸ ਤੁਸੀਂ ਰੱਖੋ। All were concerned about consequences for their careers, their loved ones or even themselves, and they were not alone. ਕਿ ਵੀ ਇਹ ਉਹੀ ਨਹੀਂ ਨੇ, ਇਹ ਇੰਨੀ ਵੱਡੀ ਕਹਾਣੀ। ਫਿਰ ਉਹਨਾਂ ਨੇ ਹਿਊਮਨ ਰਾਈਟਸ ਵਾਚ ਨੂੰ ਕੋਟ ਕੀਤਾ ਹੈ। ਉਹਨੇ ਕਿਹਾ ਜੀ ਇੰਡੀਅਨ ਅਮਰੀਕਨਸ ਹੂ ਆਰ ਅਗੇਂਸਟ BJP or oppose BJP have been intimidated and as a result routinely engage in self-censorship. I've heard them say as much to me, say John Sifton, Asia Advocacy Director of Human Rights Watch. फिर उन्होंने कहा there are prominent Indian American intellectuals, writers, celebrities who simply will not speak out against Modi because they are afraid that by doing so they will subject themselves to a torrent of online abuse and even death threats. मौत ਦੀਆਂ ਧਮਕੀਆਂ। ਔਰ ਦੂਸਰਾ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਮੋਦੀ ਇਜ਼ ਪੁਸ਼ਿੰਗ ਦਾ ਵਰਲਡਸ ਲਾਰਜੈਸਟ ਡੈਮੋਕ੍ਰੇਸੀ ਟੂਵਰਡਸ ਐਨ ਅਥੋਰੀਟੇਰੀਅਨ ਫਿਊਚਰ। ਭਵਿੱਖ ਦਾ ਤਾਨਾਸ਼ਾਹ ਉਸ ਪਾਸੇ ਕਰ ਰਿਹਾ ਐਂਡ ਇਜ਼ ਰਿਸੀਵਿੰਗ ਫਾਰ ਲੈਸ ਸਕਰੂਟਨੀ ਇਨ ਦਾ ਯੂਨਾਈਟਿਡ ਸਟੇਟਸ than it should, especially at a time when Modi is running for a historic third term. ਕਿ ਵੀ ਇੰਨਾ ਕਰਨ ਦੇ ਬਾਵਜੂਦ ਵੀ ਅਮਰੀਕਨਾਂ ਦੀ ਜਾਂ ਇਹਨਾਂ ਦੇ ਹਾਇਰ ਅਪਸ ਦੀ ਮੋਦੀ ਨੂੰ ਰੋਕਣ 'ਚ ਜਾਂ ਉਹਦੇ ਧੱਕੇਸ਼ਾਹੀ ਦੇ ਖਿਲਾਫ ਆਵਾਜ਼ ਚੁੱਕਣ ਦੇ ਵਿੱਚ ਦਿਲਚਸਪੀ ਨਹੀਂ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਹੁਣ ਇਹਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਿਹਾ ਜਾ ਰਿਹਾ। ਪਰ ਮੋਸਟ ਸੋਰਸਿਸ ਟੋਲਡ ਮੀ that Indian harassment of Americans began in earnest after Modi took office in 2014. ਕਿ ਜੋ ਚੱਲ ਰਿਹਾ ਹੈ ਅੱਜ ਨਹੀਂ ਸ਼ੁਰੂ ਹੋਇਆ, ਇਹ ਜਦੋਂ ਦਾ 2014 ਦਾ ਮੋਦੀ ਪਾਵਰ 'ਚ ਆਇਆ ਇਸ ਨੇ ਇਸ ਕਿਸਮ ਦਾ ਸ਼ੁਰੂ ਕੀਤਾ। ਫਿਰ ਮੋਦੀ ਦੀ ਕਹਾਣੀ ਹੈ ਕਿ 8 ਸਾਲ ਦੀ ਉਮਰ 'ਚ ਇਹ RSS ਦਾ ਹਿੱਸਾ ਬਣਿਆ ਔਰ ਕਿਵੇਂ ਉਸ ਦੀ ਜਿਹੜੀ ਸਾਰੀ ਸਟ੍ਰੈਟਜੀ ਹੈ ਉਹ ਬਾਈਡਨ ਐਡਮਿਨਿਸਟ੍ਰੇਸ਼ਨ ਇਜ਼ ਪੁਟਿੰਗ ਲਿਟਲ ਪ੍ਰੈਸ਼ਰ ਔਨ ਮੋਦੀ ਟੂ ਚੇਂਜ ਹਿਜ਼ ਵੇਜ਼। ਕਿ ਬਾਈਡਨ ਐਡਮਿਨਿਸਟ੍ਰੇਸ਼ਨ ਬਹੁਤਾ ਵੇਟ ਉਹਦੇ 'ਤੇ ਨਹੀਂ ਪਾ ਰਿਹਾ। Judging New Delhi too important is the fight against China,
the US government has adopted its own unstated policy of avoiding fights with India over human rights and democracy. ਕਿ ਜੀ ਇਹਨਾਂ ਨੂੰ ਵੀ ਲੱਗਦਾ ਵੀ ਇਹ ਹਿਊਮਨ ਰਾਈਟ ਔਰ ਡੈਮੋਕ੍ਰੇਸੀ ਦੀ ਬਹੁਤੀ ਗੱਲ ਨਾ ਕਰੀਏ ਕਿਉਂਕਿ ਚਾਈਨਾ ਦੇ ਅਗੇਂਸਟ ਫਿਰ ਉਹਨਾਂ ਨੇ ਕਿਹਾ ਇੰਡੀਆ ਹੈਜ਼ ਕਨਕਲੂਡਡ it has a green light to threaten American citizens and conduct violent influence operations on American soil with impunity, and Modi is all but openly bragging about it. ਉਹਨੇ ਕਿਹਾ ਕਿ ਵੀ ਇਹਨਾਂ ਨੇ ਸਾਨੂੰ ਕੁਝ ਨਹੀਂ ਕਹਿਣਾ ਕਿਉਂਕਿ ਚਾਈਨਾ ਦੇ ਅਸੀਂ ਅਗੇਂਸਟ ਭੁਗਤ ਰਹੇ ਔਰ ਉਹਨਾਂ ਨੇ ਕਿਹਾ ਵੀ ਇਹੀ ਨਹੀਂ ਵੀ ਉਹ ਕਰ ਰਹੇ ਨੇ ਮੋਦੀ ਨੇ ਜਿਵੇਂ ਚੋਣ ਸਭਾਵਾਂ ਦੇ ਵਿੱਚ ਕਿਹਾ ਕਿ ਖੁਸ ਕੇ ਮਾਰਾ we have killed terrorists in their home turf. ਉਹਨਾਂ ਦੇ ਘਰ ਦੀ ਜ਼ਮੀਨ ਤੇ ਜਾ ਕੇ ਮਾਰਿਆ ਔਰ ਇਹ ਅੱਜ ਵੀ ਉਹਨੇ ਕਿਹਾ ਕਿ ਵੀ ਉਹਨੂੰ ਮੋਦੀਜ਼ ਇੰਡੀਆ ਕਹਿ ਰਹੇ ਨੇ। ਫਿਰ RSS ਦੀ ਆਈਡੀਓਲੋਜੀ ਦੇ ਉੱਤੇ ਕਿ ਭਾਈ RSS ਕੀ ਹੈ, ਕਿਵੇਂ ਇਹਨਾਂ ਨੇ ਰਾਮ ਮੰਦਰ ਦੇ ਨਾਂ ਥੱਲੇ ਜਾਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਥੱਲੇ ਕੀ ਕੀਤਾ ਔਰ ਇਹਨਾਂ ਦੇ ਫਰਦਰ ਨਿਸ਼ਾਨੇ ਕੀ ਨੇ। ਫਿਰ BBC ਦੀ ਕਹਾਣੀ ਹੈ ਕਿ ਕਿਵੇਂ BBC ਦੇ ਉੱਤੇ ਉਹਨਾਂ ਨੇ ਜਿਹੜੇ ਹੈ ਉਹਨਾਂ ਦੀਆਂ ਡਾਕੂਮੈਂਟਰੀਜ਼ ਵੀ ਬੈਨ ਕੀਤੀਆਂ, ਉਹਨਾਂ ਦੇ ਦਫ਼ਤਰ ਜਿਹੜੇ ਇੰਡੀਆ ਆਫਿਸਿਸ ਸੀ ਉਹਨਾਂ ਦੇ ਉੱਤੇ ਰੇਡ ਕੀਤੇ। ਫਿਰ ਜਿਹੜੀ ਹੈ ਕਾਰਨੈਗੀ ਐਂਡੋਮੈਂਟ ਨੂੰ ਕੋਟ ਕੀਤਾ ਹੈ ਕਿ ਵੀ ਉਹਨਾਂ ਨੇ ਕੀ ਕਿਹਾ ਇਹਦੇ ਉੱਤੇ, ਲੇਕਿਨ ਦਾ ਡਿਪੋਰਟਡ ਅਮਰੀਕਨ। ਫਿਰ ਅੰਗਦ ਸਿੰਘ ਜਿਹੜੇ ਵੌਇਸ VIC ਦੇ ਲਈ ਦੇ ਉਹਨਾਂ ਦੇ ਰਿਪੋਰਟਰ ਸੀ, ਉਹਨਾਂ ਦੀ ਕਹਾਣੀ ਹੈ ਕਿ ਕਿਵੇਂ 2022  'ਚ ਅੰਗਦ ਸਿੰਘ ਨੂੰ ਇੰਡੀਆ ਤੋਂ ਵਾਪਸ ਮੋੜ ਦਿੱਤਾ ਗਿਆ। An American member of Sikh religious community, Singh, grew up frequently visiting his grandparents in India. As an adult, he began a career reporting on the country. He was in India working on a documentary for Vice in February 2020 when the COVID-19 pandemic forced him to return to America indefinitely. Once travel became safe and legal, he tried to return to visit his grandmother, a cancer patient who had nearly died after contracting the coronavirus. In theory, Singh should have had no trouble entering India. He held a special legal status called Overseas Citizen of India, OCI card, which meant that he had a right to visit India on personal business. ਪਰ ਫਿਰ ਉਹਨਾਂ ਨੇ ਉਹ ਕਹਾਣੀ ਦਿੱਤੀ ਹੈ ਕਿ ਜਦੋਂ ਦਿੱਲੀ ਏਅਰਪੋਰਟ ਤੇ ਉਤਰੇ ਕਸਟਮਸ ਵਾਲਿਆਂ ਨੇ ਉਹਨਾਂ ਨੂੰ ਰੋਕਿਆ, ਸਿਕਿਉਰਿਟੀ ਗਾਰਡ ਜਿਹੜਾ ਉਹਨਾਂ ਨੂੰ ਕਮਰੇ 'ਚ ਲੈ ਗਿਆ ਜਿੱਥੇ ਡਿਪੋਰਟੇਸ਼ਨ ਸੈੱਲ ਦਾ ਬੋਰਡ ਲੱਗਾ ਹੋਇਆ ਸੀ, ਜਿੱਥੇ ਉਹਨਾਂ ਨੂੰ ਇੰਟਰੋਗੇਟ ਕੀਤਾ ਗਿਆ। ਉਹਨਾਂ ਨੂੰ ਕਿਹਾ ਕਿ ਜੀ ਉਹ ਤੁਹਾਨੂੰ ਜਾਣ ਦੇਣਗੇ ਜੇ ਤੁਸੀਂ ਕੋਆਪਰੇਟ ਕਰੋ, ਪਰ ਇਹ ਝੂਠ ਸੀ। ਵਿਦਨ 4 hours ਸਿੰਘ ਵਾਸ ਬੈਕ ਔਨ ਏ ਪਲੇਨ ਟੂ ਨਿਊਯਾਰਕ। ਉਹਨਾਂ ਨੂੰ ਵਾਪਸ ਚੜਾ ਦਿੱਤਾ ਹੈ। ਔਰ ਇਹ ਕਹਿੰਦੇ ਨੇ ਵੀ ਸਾਰੇ ਪੁਆਇੰਟਸ ਕਦੇ ਵੀ ਉਹਨਾਂ ਨੇ ਇੰਡੀਅਨ ਅਫੀਸ਼ੀਅਲਸ ਨੇ ਨਹੀਂ ਦੱਸਿਆ ਵੀ ਉਹਨਾਂ ਨੇ ਐਸਾ ਕੀ ਕੀਤਾ ਜਿਹਦੇ ਕਰਕੇ ਉਹਨਾਂ ਨੂੰ। ਸੋ ਉਹਨਾਂ ਨੇ ਕਿਹਾ ਕਿ ਵੀ ਉਹ ਐਜ਼ ਏ ਰਿਪੋਰਟਰ ਉਹਨਾਂ ਦਾ ਇੱਕ ਜੌਬ ਸੀ ਔਰ ਉਹਨਾਂ ਨੇ ਫੋਨ ਕਾਲ ਕੀਤੀਆਂ, ਲੈਟਰ ਭੇਜੇ, ਈਮੇਲ ਭੇਜੀ, ਲਾਸੂਟ ਫਾਈਲ ਕੀਤਾ। ਲੇਕਿਨ ਇਹਦੇ ਬਾਵਜੂਦ ਜਿਹੜਾ ਸਿੰਘ ਹੈਡ ਬੀਨ ਬੈਂਡ ਐਟ ਦਾ ਰਿਕੁਐਸਟ ਆਫ ਇੰਡੀਅਨ ਕੌਂਸੂਲੇਟ ਇਨ ਨਿਊਯਾਰਕ ਵਿਚ ਫਾਲਸਲੀ ਅਕਿਊਜ਼ਡ ਹਿਮ ਆਫ ਲਾਈਂਗ ਅਬਾਊਟ ਹਿਜ਼ ਰੀਜ਼ਨਸ ਫॉर ਐਂਟਰੀ to India and of producing blatant anti-national propaganda to defame the country. ਕਿ ਜੀ ਤੁਸੀਂ ਪ੍ਰੋਪੇਗੈਂਡਾ ਕੀਤਾ ਕਰਦੇ ਹੋ ਭਾਰਤ ਦੇ ਖਿਲਾਫ। ਉਹਨਾਂ ਨੇ ਕਿਹਾ ਵੀ ਈਵਨ ਜਿਹੜੀ ਡਾਕੂਮੈਂਟਰੀ ਵੀ ਸੀ ਇੰਡੀਆ ਬਰਨਿੰਗ, ਉਹਦੇ 'ਚ ਵੀ ਉਹਨਾਂ ਦਾ ਈਵਨ ਨਾਂ ਤੱਕ ਵੀ ਨਹੀਂ ਸੀ, ਬੜਾ ਮਾਈਨਰ ਜਿਹਾ ਰੋਲ ਸੀ। ਲੇਕਿਨ ਉਹਨਾਂ ਦੇ ਲਈ ਜਿਹੜਾ ਹੈ ਉਹ ਅੰਗਦ ਸਿੰਘ ਵੀ ਜਿਹੜਾ ਇੱਕ ਇੰਡੀਪੈਂਡੈਂਟ 6 ਫੁੱਟ 4 ਇੰਚ ਦਾ ਸੋਹਣਾ ਗੁਰਸਿੱਖ ਹੈਂਡਸਮ ਸਿੰਘ, ਉਹ ਉਹਨਾਂ ਨੂੰ ਪੋਟੈਂਸ਼ੀਅਲ ਚੈਲੰਜ ਨਜ਼ਰ ਆ। ਇਹ ਨਹੀਂ ਹੈ ਵੀ ਅੰਗਦ ਸਿੰਘ ਦਾ ਕੋਈ ਇਮੀਡੀਏਟ ਕੰਮ ਐਸਾ ਸੀ ਜਿਹੜਾ ਉਹਨੂੰ ਇੰਡੀਆ ਨੂੰ ਉਹਨੇ ਐਮਬੈਰਸਮੈਂਟ 'ਚ ਪਾਇਆ, ਲੇਕਿਨ ਉਹ ਦੇਖ ਰਹੇ ਸੀ ਕਿ ਭਾਈ ਇਹਦੇ 'ਚ ਇੱਕ ਬਡਿੰਗ ਜਰਨਲਿਸਟ ਹੈ ਔਰ ਅਲਟੀਮੇਟਲੀ ਜਰਨਲਿਸਟ ਦਾ ਕੰਮ ਹੁੰਦਾ ਹੈ ਕਿ ਤੁਸੀਂ ਸੱਚ ਤੱਕ ਪਹੁੰਚਣਾ। ਫਿਰ ਉਹਨਾਂ ਨੇ ਇੱਕ ਟਾਈਟਲ ਦਿੱਤਾ, ਹਾਊ ਇੰਡੀਆ ਟੈਰੀਫਾਈਜ਼ ਇਟਸ ਅਮਰੀਕਨ ਕ੍ਰਿਟਿਕਸ। Angad Singh is hardly the only American citizen to experience this kind of targeted repression. In fact, there is an entire playbook ranging in severity from travel bans to outright murder plots that the Indian government uses against its American critics. So ਇਹ ਸਾਰਾ ਲੰਬਾ ਚੌੜਾ ਰਾਈਟ ਅਪ ਹੈ। ਮੈਂ ਘੜੀ ਵੱਲ ਵੀ ਦੇਖ ਰਿਹਾ ਔਰ ਜਿਹੜੇ ਫਾਈਨਲ ਜਿਹਦੇ 'ਚ ਉਹਨਾਂ ਨੇ ਸਟੇਟ ਡਿਪਾਰਟਮੈਂਟ ਨੇ ਵੀ ਕਿਵੇਂ ਜਿਹੜਾ ਇਹ ਇੰਡੀਅਨ ਲਾਈਨ ਹੀ ਲਈ ਹੈ। ਔਰ ਫਿਰ ਉਹਨਾਂ ਨੇ US ਸਰਫ ਨੂੰ ਕੋਟ ਕੀਤਾ ਹੈ, ਵਾਸ਼ਿੰਗਟਨ ਪੋਸਟ ਨੂੰ ਕੋਟ ਕੀਤਾ ਹੈ, ਉਹਨਾਂ ਸਾਰਿਆਂ ਦੇ ਨਾਲ ਕੀ ਹੋਇਆ। ਔਰ ਫਿਰ ਜਿਹੜੀ ਹੈ ਅਸੀਂ ਰੁਟਗਰ ਯੂਨੀਵਰਸਿਟੀ ਦਾ ਜ਼ਿਕਰ ਕੀਤਾ ਸੀ, ਆਡਰੀ ਟ੍ਰਸ਼ਕ ਇਹ ਹਿਸਟੋਰੀਅਨ ਹੈ, ਉਹਨੇ ਕਿਵੇਂ 17th ਸੈਂਚੁਰੀ ਮੁਸਲਿਮ ਕਿੰਗ ਔਰੰਗਜ਼ੇਬ ਦੇ ਉੱਤੇ ਆਪਣਾ
ਜੋ ਐਨਾਲਿਸਿਸ ਦਿੱਤਾ ਉਹਨੂੰ ਲੈ ਕੇ ਕਿਵੇਂ ਹਿੰਦੂ ਦੇ ਪਿੱਛੇ ਪਏ ਉਹਨੂੰ ਰੇਪ ਔਰ ਕਿਲਿੰਗ ਦੀਆਂ ਧਮਕੀਆਂ ਦਿੱਤੀਆਂ ਔਰ ਕਿਵੇਂ ਇੰਡੀਆ ਨੇ ਡਿਸਇਨਫੋ ਲੈਬ ਜਿਹੜੀ ਹੈ ਕ੍ਰੀਏਟ ਕੀਤੀ ਹੋਈ ਹੈ ਜਿਹਦੇ ਥੱਲੇ ਅਮਰੀਕਨ ਟਾਰਗੇਟ ਸਪਿਨਿੰਗ ਕੰਸਪੀਰੇਸੀ ਥਿਊਰੀਜ਼ ਔਰ ਉਹਨੂੰ ਜਿਹੜਾ ਹੈ ਕਿਵੇਂ ਉਹ ਬਦਨਾਮ ਕਰਦੇ ਨੇ। ਫਿਰ ਉਹਨਾਂ ਨੇ ਜਿਹੜਾ ਹੈ ਅੰਗਦ ਸਿੰਘ ਦੇ ਕੇਸ ਬਾਰੇ ਫਿਰ ਦੁਬਾਰਾ ਜ਼ਿਕਰ ਕੀਤਾ ਕਿ ਵੀ ਇਹ 100 ਤੋਂ ਜ਼ਿਆਦਾ ਇਸ ਕਿਸਮ ਦੇ ਇੰਸਟੈਂਸਿਸ ਨੇ ਜਿਹਦੇ 'ਚ ਕਿ OCI ਕਾਰਡ ਰਿਵੋਕ ਕੀਤੇ ਗਏ ਨੇ ਯਾਨੀ ਉਹਨਾਂ ਨੂੰ ਰੱਦ ਕੀਤਾ ਮੋਰ ਦੈਨ 100 ਔਰ ਇਹ ਸਟੋਰੀ ਵਿਜੇਤਾ ਲਾਲਵਾਨੀ ਨੇ ਜਿਹੜੀ ਇੰਡੀਅਨ ਜਰਨਲਿਸਟ ਉਹਨੇ ਇਸ ਦੇ ਉੱਤੇ ਕੀਤੀ ਹੋਈ ਹੈ। ਫਿਰ ਸਿੱਖ ਕੋਲੀਸ਼ਨ ਦੇ ਹਰਮਨ ਸਿੰਘ ਨੂੰ ਕੋਟ ਕੀਤਾ ਗਿਆ ਕਿ ਭਾਈ ਇਹ ਜਿਹੜਾ there is a level of concern that American Sikhs have that if anything about me comes out in term of concerns about this it's going to lead to ramifications for my family। ਇਹ ਉਹਨਾਂ ਨੇ ਕਿਹਾ ਵੀ ਇੰਨਾ ਡਰ ਹੈ ਕਿ ਵੀ ਜਿਹੜੇ ਕੋਈ ਗੱਲ ਵੀ ਕਰਦੇ ਨੇ ਉਹਨਾਂ ਨੂੰ ਇਹ ਲੱਗਦਾ ਵੀ ਅਲਟੀਮੇਟਲੀ ਸਾਡੀ ਫੈਮਿਲੀ ਸਫਰ ਕਰੇਗੀ। ਔਰ ਇਹ ਫਿਰ ਉਹਨਾਂ ਨੇ ਅਮਰੀਕਨ ਸੋਇਲ ਦੇ ਉੱਤੇ ਜਿਹੜੇ ਹੋਰ ਹਰਦੀਪ ਸਿੰਘ ਨਿੱਜਰ ਦਾ ਵੇਰਵੇ ਨਾਲ ਜ਼ਿਕਰ ਕੀਤਾ ਗੁਰਪਤਵੰਤ ਸਿੰਘ ਮਰਡਰ ਪਲਾਟ ਔਰ ਸਿੱਖਾਂ ਦੀ ਇੰਡੀਆ ਸਟਾਪ ਐਕਸਟ੍ਰਾਜੂਡੀਸ਼ਲ ਕਿਲਿੰਗਸ ਆਫ ਖਾਲਿਸਤਾਨੀਜ਼ ਦਲ ਖਾਲਸਾ ਦੇ ਪੋਸਟਰ ਕਿਉਂਕਿ ਵਿਦ ਪਿਕਚਰਸ ਸਾਰੀ ਸਟੋਰੀ ਹੈ। ਔਰ ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੇ ਇਹਨਾਂ ਨੇ ਦੋਨੋਂ ਪਾਸੇ ਜਿਹੜਾ ਸਿੰਸ ਦੈਨ ਦਾ ਲੈਵਲ ਆਫ ਫੀਅਰ ਹੈਜ਼ ਓਨਲੀ ਰਿਜ਼ਨ ਜਦੋਂ ਹਰਦੀਪ ਸਿੰਘ ਨਿੱਜਰ ਔਰ ਗੁਰਪਤਵੰਤ ਕੇਸ ਆਇਆ several sources said fears of assassination have increased in the Indian diaspora, especially among Sikhs. Both the Canadian and American targets were pro-Khalistan activists. The Justice Department indictment suggested that there may have been more Sikh Americans in India's crosshairs. ਇਹ ਤਾਂ ਹੁਣ ਜਦੋਂ ਟ੍ਰਾਇਲ 'ਚ ਜਾਏਗਾ ਪਤਾ ਲੱਗੇਗਾ ਵੀ ਹੋਰ ਕੀ ਹੈ। ਔਰ ਇਹਦੇ ਤੇ ਫਿਰ ਹਰਮਨ ਸਿੰਘ ਸਿੱਖ ਕੋਲੀਸ਼ਨ ਨੇ ਕਿਹਾ if Sikhs are not safe on American soil, where are we actually safe to express our views? ਜੇ ਅਮਰੀਕਾ ਦੀ ਧਰਤੀ ਤੇ ਬਹਿ ਕੇ ਵੀ ਅਸੀਂ ਆਪਣੀ ਗੱਲ ਨਹੀਂ ਕਰ ਸਕਦੇ ਫਿਰ ਕਿਹੜੀ ਧਰਤੀ ਹੈ। ਔਰ ਫਿਰ ਉਹਨਾਂ ਨੇ ਕਿਹਾ ਵੀ ਇਹ ਜਦੋਂ ਤੁਸੀਂ when you put all of these stories together ਇੱਕ ਕਲੀਅਰ ਪਿਕਚਰ ਐਮਰਜਿਸ ਉਸ 'ਚੋਂ ਇੱਕ ਤਸਵੀਰ ਨਿਕਲਦੀ ਹੈ। The Indian government has developed a repertoire of tactics for repressing criticism abroad and is currently deploying all of them as part of campaign of intimidation in the United States। ਕਿ ਸਾਰੇ ਹਥਿਆਰ ਉਹਨਾਂ ਨੇ ਝੋਂਕੇ ਨੇ ਕਿ ਅਮਰੀਕਾ 'ਚ ਆਵਾਜ਼ ਬੰਦ ਕਰਨੀ ਹੈ। Human rights activists, experts, Indian American community organizers are aware of India's efforts and speak of its campaign as an everyday concern for themselves and people they know। ਫਿਰ ਉਹਨਾਂ ਨੇ ਇੱਕ ਟਾਈਟਲ everyone is absolutely terrified ਮੈਂ ਵਕਤ ਵੱਲ ਦੇਖ ਰਿਹਾ ਉਹਨਾਂ ਨੇ ਡਰ ਦੇ ਕੀ ਫੈਕਟਰ ਨੇ ਉਹ ਉਹਨਾਂ ਨੇ ਕਿਹਾ ਕਿ ਈਵਨ ਜਿਹੜੇ ਮੇਜਰ ਥਿੰਕ ਟੈਂਕ ਨੇ ਜਿਨ੍ਹਾਂ ਦੇ ਵੱਡੇ ਸਟਾਫ ਨੇ ਜਾਂ ਦੂਸਰੀਆਂ ਨੇ ਉਹ ਵੀ ਇੰਡੀਆ ਬਾਰੇ ਕੁਛ ਕਹਿਣ ਤੋਂ ਗਰੇਜ਼ ਕਰਦੇ ਨੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਟ ਮਾਈਟ ਮੇਕ ਸੈਂਸ ਫॉर US based think tanks to focus more on India's foreign policy which has more direct effects on the United States। ਕਿਉਂ ਉਹਨਾਂ ਨੇ ਹਿਊਮਨ ਰਾਈਟਸ ਔਰ ਡੈਮੋਕ੍ਰੇਸੀ ਦੀ ਗੱਲ ਹੀ ਕਰਨੀ ਬੰਦ ਕਰ ਦਿੱਤੀ ਹੈ। ਉਹ ਇੰਡੀਆ ਦੀ ਫੋਰਨ ਪਾਲਿਸੀ ਦਾ ਜ਼ਿਕਰ ਜਿਹੜਾ ਉਹ ਜ਼ਿਆਦਾ ਕਰਦੇ ਨੇ। ਫਿਰ ਉਹਨਾਂ ਨੇ ਇੰਸਟੀਚਿਊਟ ਆਫ ਪੀਸ ਨੂੰ ਕੋਟ ਕੀਤਾ ਕਿ ਵੀ ਇਹ ਜਿਹੜਾ ਉਹਨਾਂ ਨੇ ਇਹ ਫੈਸਲਾ ਹੀ ਕਰ ਲਿਆ ਵੀ ਅਸੀਂ ਗੱਲ ਨਾ ਹੀ ਕਰੀਏ ਇੰਡੀਆ ਦੀ ਹਿਊਮਨ ਰਾਈਟਸ ਔਰ ਡੈਮੋਕ੍ਰੇਸੀ ਦੀ। ਔਰ ਇਹ ਜਿਹੜਾ ਇਸ ਸਾਰੇ 'ਚੋਂ ਅਖੀਰ ਦੇ ਵਿੱਚ ਉਹਨਾਂ ਨੇ ਕਿਹਾ ਵੀ ਕਰੇ ਕੀ ਅਮਰੀਕਾ ਦੇ ਨੂੰ ਕੀ ਕਰਨ ਦੀ ਲੋੜ ਹੈ। ਦਾ US ਨੀਡਸ ਟੂ ਸੇ ਨੋ। On March 13, a non-profit called the US-India Strategic Partnership Forum hosted an off-the-record meeting with officials from the state and defense departments handling South Asia। ਇਹ ਉਹਨਾਂ ਨੇ 13 ਮਾਰਚ ਦੀ ਇੱਕ ਮੀਟਿੰਗ ਦਾ ਜ਼ਿਕਰ ਕੀਤਾ ਹੈ ਜਿਹਦੇ 'ਚ ਕਿ US-India Strategic Partnership Forum ਦੇ ਥੱਲੇ ਮੀਟਿੰਗ ਹੋਈ ਜਿਹਦੇ 'ਚ ਸਟੇਟ ਡਿਪਾਰਟਮੈਂਟ ਤੇ ਡਿਫੈਂਸ ਡਿਪਾਰਟਮੈਂਟ ਦੇ ਸਾਊਥ ਏਸ਼ੀਆ ਨਾਲ ਸੰਬੰਧਿਤ ਜਿਹੜੇ ਅਫੀਸ਼ੀਅਲ ਨੇ ਉਹ ਹਾਜ਼ਰ ਸੀ। ਕੁਐਸਚਨ ਆਨਸਰ ਸੈਸ਼ਨ ਦੇ ਵੇਲੇ ਇੱਕ ਨੇ ਸਵਾਲ ਪੁੱਛਿਆ ਆਸਕਡ ਅਬਾਊਟ ਕਨੈਕਸ਼ਨ ਬਿਟਵੀਨ ਦਿਸ ਕੋਆਪਰੇਸ਼ਨ ਐਂਡ ਇੰਡੀਆਜ਼ ਡਿਕਲਾਈਨਿੰਗ ਡੈਮੋਕ੍ਰੇਸੀ। ਉਹਨਾਂ ਨੇ ਕਿਹਾ ਜੀ ਇੱਕ ਪਾਸੇ ਤੁਸੀਂ ਸਟ੍ਰੈਟੇਜਿਕ ਔਰ ਡਿਫੈਂਸ ਪਾਰਟਨਰਸ਼ਿਪ ਕਰ ਰਹੇ ਹੋ ਪਰ ਇਹ ਜਿਹੜੀ ਹੈ ਇੰਡੀਆ ਦੇ ਵਿੱਚ ਤਾਂ ਡੈਮੋਕ੍ਰੇਸੀ ਉੱਡ ਰਹੀ ਹੈ ਅਥੋਰੀਟੇਰੀਅਨ ਰੂਲ ਹੋ ਰਿਹਾ। ਡਜ਼ਨਟ ਮੋਦੀਜ਼ ਆਟੋਕ੍ਰੈਟਿਕ ਬਿਹੇਵੀਅਰ ਕਾਲ ਹਿਜ਼ ਰਿਲਾਇਬਿਲਿਟੀ ਐਜ਼ ਏ ਸਟ੍ਰੈਟੇਜਿਕ ਪਾਰਟਨਰ ਇਨਟੂ ਕੁਐਸਚਨ ਕਿ ਵੀ ਜੋ ਕਰ ਰਿਹਾ ਹੈ ਤੁਸੀਂ ਸਟ੍ਰੈਟੇਜਿਕ ਪਾਰਟਨਰ ਬਣਾਇਆ ਹੋਇਆ ਹੈ ਇਹ ਇਹਦੇ ਨਾਲ ਜੁੜਦਾ ਹੈ ਕਿ ਨਹੀਂ। ਦ ਸਟੇਟ ਡਿਪਾਰਟਮੈਂਟ ਆਫੀਸ਼ੀਅਲ ਟੁੱਕ ਦਾ ਕੁਐਸਚਨ ਐਂਡ ਆਨਸਰਡ ਬਲੰਟਲੀ। ਇਹ ਸਭ ਤੋਂ ਖਤਰਨਾਕ ਮੈਨੂੰ
ਸਾਰੇ ਆਰਟੀਕਲ 'ਚ ਕੋਈ ਉਹਨੇ ਕਿਹਾ ਜੀ ਸਟੇਟ ਡਿਪਾਰਟਮੈਂਟ ਨੇ ਸਵਾਲ ਲਿਆ ਔਰ ਉਹਨੇ ਜਵਾਬ ਦਿੱਤਾ ਵੀ ਡੋਂਟ ਟਾਕ ਅਬਾਊਟ ਇੰਡੀਆਜ਼ ਡੈਮੋਕ੍ਰੇਸੀ ਹੀ ਸੈਡ ਪਰ ਅਨਦਰ ਅਟੈਂਡੀ ਪੈਰਾਫਰੇਜ਼ ਉਹਨੇ ਕਿਹਾ ਜੀ ਅਸੀਂ ਭਾਰਤ ਦੀ ਡੈਮੋਕ੍ਰੇਸੀ ਬਾਰੇ ਬਿਲਕੁਲ ਗੱਲ ਨਹੀਂ ਕਰਦੇ ਔਰ ਇਹ ਉਹਨੇ ਫਿਰ ਦਿਸ ਪ੍ਰਾਈਵੇਟ ਐਡਮਿਸ਼ਨ ਕਨਫਰਮਸ ਵਾਟ ਹੈਜ਼ ਲੌਂਗ ਬਿਨ ਓਬਵੀਅਸ ਕਿ ਸਾਹਮਣੇ ਆ ਗਿਆ ਕਿ ਵੀ ਚੱਲ ਕੀ ਰਿਹਾ ਦ ਐਡਮਿਨਿਸਟ੍ਰੇਸ਼ਨ ਹੈਜ਼ ਅ ਪਾਲਿਸੀ ਆਫ ਲੈਟਿੰਗ ਇੰਡੀਆ ਗੈਟ ਅਵੇ ਵਿਦ ਐਂਟਾਈ ਡੈਮੋਕ੍ਰੈਟਿਕ ਬਿਹੇਵੀਅਰ ਉਹਨੂੰ ਲੱਗਦਾ ਵੀ ਠੀਕ ਹੈ ਐਜ਼ ਲੌਂਗ ਐਜ਼ ਸਾਡੇ ਪਰਪਸ ਸਰਵ ਕਰਦਾ ਮਾਰੀ ਜਾਓ ਉੱਥੇ ਲੋਕਾਂ ਨੂੰ ਕੀ ਫਰਕ ਪੈਂਦਾ ਇੱਥੇ ਵੀ ਆ ਕੇ ਮਾਰ ਦਿਓ ਭਾਵੇਂ ਅੱਛਾ ਇਟ ਹੈਜ਼ ਡਿਸਾਈਡਡ ਦੈਟ ਅਮਰੀਕਨ ਲਿਵਰੇਜ ਔਨ ਦਾ ਇਸ਼ੂ ਇਜ਼ ਲਿਮਿਟਡ ਐਂਡ ਦੈਟ ਸਿਕਿਉਰਿੰਗ ਇੰਡੀਆਜ਼ ਹੈਲਪ ਅਗੇਂਸਟ ਚਾਈਨਾ ਇਜ਼ ਮੋਰ ਇੰਪੋਰਟੈਂਟ ਦੈਨ ਕੰਡੈਮਿੰਗ ਮੋਦੀ ਕਿ ਵੀ ਇਹ ਮੋਦੀ ਨੂੰ ਕੰਡੈਮ ਕਰਨਾ ਜ਼ਰੂਰੀ ਨਹੀਂ ਹੈ ਇਹ ਚਾਈਨਾ ਦੇ ਅਗੇਂਸਟ ਹੈਲਪ ਜਿਹੜੀ ਹੈ ਜ਼ਰੂਰੀ ਹੈ ਹਾਲਾਂ ਉਹਨਾਂ ਨੇ ਕਿਹਾ ਵੀ ਜਦੋਂ ਇਹ ਸਭ ਛਪ ਗਿਆ ਤੇ ਸਟੇਟ ਡਿਪਾਰਟਮੈਂਟ ਦੇ ਸਪੋਕਸਮੈਨ ਨੇ ਡਿਨਾਈ ਕੀਤਾ ਕਿ ਨਹੀਂ ਇਹ ਸਾਡੀ ਪਾਲਿਸੀ ਨਹੀਂ ਹੈ ਵੀ ਰੈਗੂਲਰਲੀ ਐਂਗੇਜ ਵਿਦ ਇੰਡੀਅਨ ਗਵਰਨਮੈਂਟ ਅਫੀਸ਼ੀਅਲਸ ਐਟ ਸੀਨੀਅਰ ਲੈਵਲ on human rights concerns and encourage all countries to promote respect for human rights. They declined to comment on the record about the March 13 meeting. ਹੁਣ sensitivity ਤਾਂ ਹੈ ਜੋ ਇਹ ਖਬਰ ਆਈ ਸਟੇਟ ਡਿਪਾਰਟਮੈਂਟ ਨੂੰ ਲੱਗਾ ਵੀ ਉਹਨਾਂ ਨੇ ਕਿਹਾ ਜੀ ਉਹਦੀ ਅਸੀਂ ਮੀਟਿੰਗ ਦੀ ਮਾਰਚ 13 ਦੀ ਗੱਲ ਨਹੀਂ ਕਰਦੇ ਪਰ ਅਸੀਂ ਐਨਗੇਜ ਕਰ ਰਹੇ ਹੁਣ ਇਹ ਉਹੀ ਪਾਰਟ ਹੈ ਜਿਹੜਾ ਆਲਰੇਡੀ ਵਾਸ਼ਿੰਗਟਨ ਪੋਸਟ ਨੇ ਕਿਹਾ ਇਸ ਨੇ ਉਹਨੂੰ ਹੋਰ ਓਪਨ ਕਰ ਵਾਸ਼ਿੰਗਟਨ ਪੋਸਟ ਨੇ ਵੀ ਕਿਹਾ ਕਿ ਵੀ ਇੱਕ ਪਾਸੇ ਵਿਕਰਮ ਯਾਦਵ ਜਾਂ ਇੰਡੀਅਨ ਰਾਜ ਜਾਂ ਅਜੀਤ ਡੋਵਲ ਜਾਂ ਸਮੰਤ ਗੋਇਲ ਸੀ ਲੇਕਿਨ ਜਦੋਂ ਇੰਡਾਇਕਟਮੈਂਟ ਫਾਈਲ ਕੀਤੀ ਨਿਖਿਲ ਗੁਪਤਾ ਦੇ ਖਿਲਾਫ ਤੇ ਉਹਦੇ 'ਚ ਉਹਨਾਂ ਸਾਰਿਆਂ ਦਾ ਨਾਂ ਕੱਢ ਦਿੱਤਾ ਗਿਆ ਸੋ ਜ਼ਾਹਰ ਹੈ ਕਿ ਵੀ ਜਿਹੜੀ ਇਹ ਸਟੋਰੀ ਇਹਨੂੰ ਰਿਵੀਲ ਕਰ ਰਹੇ ਨੇ ਫਿਰ USF ਨੂੰ ਕੋਟ ਕੀਤਾ ਔਰ ਜਿਹੜੀਆਂ ਇਹਨਾਂ ਦੀਆਂ ਰਿਕਮੈਂਡੇਸ਼ਨਸ ਨੇ ਉਹ ਇਹੀ ਨੇ ਕਿ ਭਾਈ ਇਸ ਸਾਰੇ ਦੇ ਉੱਤੇ ਦੇयर ਸ਼ੁੱਡ ਬੀ ਅ ਰੈੱਡ ਲਾਈਨ ਇਹ USF ਵਾਲੇ ਨੇ ਕਿਹਾ ਕਿ ਵੀ ਇਹ at present little is being done on these issues. Even the attempted assassination of American citizen on American soil didn't trigger any kind of punitive measures against India or official in its intelligence wing कि जो reaction होना चाहिए था वो नहीं होया. In fact, the Biden administration has even worked to shield India from the PR fallout कि जिवें Washington Post ने भी कहा सी ਕਿ ਜੀ ਉਹ ਉਹਨਾਂ ਨੇ ਕਿਹਾ ਜੀ ਅਸੀਂ ਲੱਗੇ ਹਾਂ ਇੰਡੀਆ ਨੂੰ ਦੱਸਣ ਲੀਕਿੰਗ ਇਨਫੋਰਮੇਸ਼ਨ ਟੂ ਨਿਊ ਦਿੱਲੀ ਅਬਾਊਟ ਅ ਵਾਸ਼ਿੰਗਟਨ ਪੋਸਟ ਔਰ ਇਹ ਜਿਹੜੀ ਹੈ ਇਹਦੇ 'ਚ ਆਰਟੀਕਲਸ ਉਹਨੇ ਕਨਕਲੂਡ ਕੀਤਾ ਕਿ ਵੀ ਇਹ ਜਿਹੜਾ ਜੋ ਕੁਝ ਵੀ ਚੱਲ ਰਿਹਾ ਇਹ ਡਬਲ ਬਿਟਰੇਅਲ ਹੈ ਦਾ US can and should waive the accompanying punitive measures at first but if India continues to target US citizens and residents the pressure can be ratcheted up. Such moderate pressure would surely anger India but likely not enough to give up on strategic coordination against China भी pressure build करो और इस दे उत्ते ये गल बड़ी clear होनी चाहिए है कि भी इंडिया नू ये किया जाए there is no way to be sure how well this more confrontation approach will work until the United States tries it but one thing is for sure the White House current India strategy is a double betrayal. It betrays American citizens who have both a right to speak freely and right to an honest policy discussion about major issues of public concerns. It also betrays something more fundamental, the idea of America itself. कि America तो freedom of expression है. First Amendment इसीलिए ले आंदी ਜਿਹੜਾ ਬਾਹਰੋਂ ਕੋਈ persecution ਤੋਂ ਭੱਜ ਕੇ ਇੱਥੇ ਆਏ ਨੇ ਜੇ ਤੁਸੀਂ ਉਹਨਾਂ ਦੇ ਹੱਕਾਂ ਲਈ ਨਹੀਂ ਗੱਲ ਕਰੋਗੇ ਤਾਂ ਆਈਡੀਆ ਆਫ ਅਮਰੀਕਾ ਇਜ਼ ਗੋਨ ਦਾ ਫਸਟ ਰੀਜ਼ਨ ਫॉर ਮੀ ਮੂਵਿੰਗ ਹੀਅਰ ਵਾਸ ਬਿਕॉज ਇਹ ਔਰ ਇਹ ਰਕੀਬ ਨਾਇਕ ਤੋਂ ਹੀ ਗੱਲ ਸ਼ੁਰੂ ਕੀਤੀ ਸੀ ਉੱਥੇ ਉਹਨੇ ਕਨਕਲੂਡ ਕੀਤੀ ਆਰਟੀਕਲ ਓਵਰ ਹੈ ਦਾ ਫਸਟ ਰੀਜ਼ਨ ਫॉर ਮੀ ਮੂਵਿੰਗ ਹੀਅਰ ਵਾਸ ਬਿਕॉज ਆਫ ਦ ਸੇਫਟੀ that this country would give to the critics. The journalists, the dissidents, Rakib Naik told me that promise feels completely broken. ਕਿ ਜਿਹੜਾ ਇਕਰਾਰ ਸੀ ਉਹ ਟੁੱਟਿਆ ਸੋ ਅਸੀਂ ਸਮਝਦੇ ਹਾਂ ਵੀ ਇਹ ਜ਼ਰੂਰੀ ਵੀ ਹੁੰਦਾ ਜਦੋਂ ਇਸ ਲੈਵਲ ਦੀਆਂ ਪਬਲੀਕੇਸ਼ਨਸ ਉਹ ਸਟੋਰੀਜ਼ ਦੇ ਨਾਲ ਨਿਕਲਦੀਆਂ ਨੇ ਜਿਵੇਂ ਸਟੇਟ ਡਿਪਾਰਟਮੈਂਟ ਨੇ ਫੌਰਨ ਰਿਐਕਟ ਕੀਤਾ ਕਿ ਨਹੀਂ ਅਸੀਂ ਐਨਗੇਜ ਕਰ ਰਹੇ ਹਾਂ ਇੰਡੀਆ ਨੂੰ ਅਸੀਂ ਖੁੱਲੀ ਛੁੱਟੀ ਨਹੀਂ ਦਿੱਤੀ ਹੋਈ ਸੋ ਅਮਰੀਕਾ 'ਚ ਜਦੋਂ ਤੱਕ ਤੁਸੀਂ ਸਟੇਟਸ ਕੋ ਨੂੰ ਚੈਲੰਜ ਨਹੀਂ ਕਰਦੇ ਇੱਥੇ ਹੁਣ ਹਾਲਾਂ ਇਸ ਤੋਂ ਬਾਅਦ ਵੀ ਕਈ ਕਹਿਣਗੇ ਲਓ ਜੀ ਤੁਸੀਂ ਅਮਰੀਕਾ ਨੂੰ ਹੀ ਕ੍ਰਿਟਿਸਾਈਜ਼ ਕਰ ਦੇਖੋ ਜੀ ਉਹਨੇ ਨਹੀਂ ਇਹ to be an American means you challenge
ਜਿੱਥੇ ਤੁਹਾਨੂੰ ਲੱਗਦਾ ਹੈ ਕਿ ਵੀ ਨਹੀਂ ਇਹ ਇਨਫ ਇਜ਼ ਨਾਟ ਬੀਇੰਗ ਡਨ। ਜੀ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਮਿਹਨਤ ਨਾਲ ਕੀਤੀ ਸਟੋਰੀ ਹੈ ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਹੋ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।